ਆ ਕਿੱਕਰ ਦਾ ਨਾਂ ਦੱਸ ਚਾਚਾ ਬੂਟਿਆ। ਆ ਜਿਹੜੀ ਹਾਂ ਤੇਰਾ ਲੱਗ ਜਾਂਦਾ ਪਤਾ। ਜੰਡ ਤਾਂ ਨਹੀਂ ਕਿਧਰੇ। ਹਾਂ ਪਹੁੰਚ ਗਿਆ, ਜੰਡ ਕਿੱਕਰ। ਹਾਂ ਜੰਡ ਕਿੱਕਰ ਆ ਜੀ ਇਹ ਜੰਡ ਕਿੱਕਰ ਆ ਜੀ। ਇੱਕ ਇਦਾਂ ਦਾ ਇੱਕ ਬੂਟਾ ਹੁੰਦਾ ਸੀ, ਕਈ ਬੰਦਿਆਂ ਨੂੰ ਚੇਤੇ ਹੋਣਾ, ਹਾਂ ਉਹਨੂੰ ਸਾਦੇ ਸੀ ਲਹੂੜਾ। ਹਾਂਜੀ ਇੱਕ ਹੁੰਦਾ ਨਾ ਲਸੂੜਾ, ਲਸੂੜਾ ਇੱਕ ਲਹੂੜਾ, ਇੱਕ ਲਹੂੜਾ ਹੁੰਦਾ। ਉਹ ਬੰਦੂਕਾਂ ਦੇ ਨਾ ਪਿਛਲੇ ਜਿਹੜੇ ਬੱਟ ਬਣਾਉਂਦੇ ਉਹ ਬਣਦੇ ਸੀ। ਹਾਂ ਲਹੂੜਾ। अस्सलाम वालेकुम, किद्दां जी सारे ठीक ठाक हैं जी। असी बैठे सीगे ते काम धंधा करके ना ते चले सी शहर नूं। रब्बे निगाह पई ना ते बंदा ਸਕੂਟਰ ਦੇ ਉੱਤੇ ਚੂਚੇ ਵੇਚਦਾ ਫਿਰਦਾ ਸੀ ਤੇ ਉਹਨੂੰ ਸੱਦ ਮਾਰੀ ਆ ਵੀ ਉਹਨਾਂ ਨੂੰ ਆ ਤੇ ਚੂਚੇ ਦੇਖਦੇ ਆ, ਚੂਚੇ ਲੈਣੇ। ਹੁਣ ਕਹਿਣ ਨੂੰ ਤਾਂ ਰਾਣਾ ਸਾਹਿਬ ਗਰਮੀਆਂ ਆ ਗਈਆਂ, ਹਾਂ ਹੈ ਗਰਮੀ ਆ ਗਈ ਵੀ ਬੰਦੇ ਕਹਿਣਗੇ ਵੀ ਆਂਡਿਆਂ ਦੀ ਲੋੜ ਨਹੀਂ, ਪਰ ਤੁਸੀਂ ਮੈਂ ਕਹਿੰਦਾ ਵੀ ਮਿੰਟ 'ਚ ਲੋੜ ਆ। ਇੱਕ ਤਾਂ ਕਿਸੇ ਟਾਈਮ ਕੋਈ ਆਵਾਕਾਤ ਪ੍ਰਾਹੁਣਾ ਆਵੇ ਬੰਦਾ ਆਂਡਾ ਬਣਾ ਲੈਂਦਾ। ਫਿਰ ਦੂਆ ਇਹ ਵੀ ਜਿਵੇਂ ਹੁਣ ਦੱਸਦੇ ਆ ਵੀ ਡਾਕਟਰ ਵੀ ਜਿਹੜੀ ਚਟਿਆਈ ਆ ਨਾ ਆਂਡੇ ਦੀ, ਇਹ ਖਾਓ ਜਿੰਨੀ ਖਾ ਸਕਦੇ। ਤੇ ਹੁਣ ਗਾਂ ਆਪਾਂ ਦੋਈ ਖੁਰਾਕ ਵੀ ਸ਼ੁਰੂ ਕਰਨੀ। ਹਾਂ ਨਹੀਂ ਅੰਡੇ ਤਾਂ ਦੇਖ ਮੇਰੀ ਗੱਲ ਸੁਣ, ਉਹਨੂੰ ਕੀ ਸਕਦੇ ਆ ਇਹ ਮੋਟਾ ਹੋਣ ਤੋਂ ਰੋਕਦੀ। ਉਹ weight loss ਵਾਲਾ ਕੰਮ ਵੀ ਪ੍ਰੋਟੀਨ ਦੇ ਉਹਦੇ ਚ ਕਹਿੰਦੇ ਨਾ ਵੀ ਰੋਟੀ ਨਾ ਖਾਓ, ਪ੍ਰੋਟੀਨ ਖਾਓ। ਡਾਈਟ ਪਲਾਨ ਸ਼ੁਰੂ ਕਰਨਾ ਵਾ weight loss ਕਰਨ ਵਾਸਤੇ। ਤੇ ਹੁਣ ਇਹ ਦੇਖਣਾ ਕਿ ਹੁਣ ਕਿਉਂਕਿ ਚੂਜ਼ੇ ਨਿਕਲਦੇ ਆ ਐਸੇ ਮਹੀਨੇ ਚ, ਫਰਵਰੀ ਜੇ ਚ। ਇਹ ਹੁਣ ਨਵੰਬਰ ਦਸੰਬਰ ਚ ਤਾਂ ਚੂਜ਼ੇ ਮਿਲਦੇ ਕੋਈ ਨਹੀਂ ਹੈ। ਤੇ ਇਹ ਕਿੰਨੇ ਦਿਨਾਂ ਦਾ ਵੀ ਚੂਜ਼ਾ? ਅੱਛਾ ਇੱਕ ਮਿੰਟ ਬੜਾ। ਹਾਂਜੀ ਕੀ ਹਾਲ ਚਾਲ? ਅਮਰ ਤੇਰੇ ਲਾ ਦਿੰਦਾ ਨਾ। ਹਾਂ ਆਵਾਜ਼ ਤੇ ਸਹੀ ਆਉਂਦੀ ਹੈ। ਹੋਰ ਕੀ ਹਾਲ ਚਾਲ? ਠੀਕ ਸ਼ੁਕਰ ਅੱਲਾ ਦਾ ਭਾਈ। ਅੱਛਾ ਇਹ ਡੇਢ ਮਹੀਨੇ ਹੈ? ਡੇਢ ਮਹੀਨੇ 45 ਦਿਨਾਂ ਦਾ ਹੈ। ਤੇ ਮੈਨੂੰ ਲੱਗਦਾ ਤਾਂ ਇੰਜ ਜਿਸ ਤਰ੍ਹਾਂ 35-40 ਦਿਨ ਦਾ ਵਾ। ਨਹੀਂ 45 ਦਿਨ ਦਾ। ਹਾਂ 45 ਦਿਨ ਦਾ। ਅੱਛਾ ਜਿਹੜਾ ਇੱਕ ਦਿਨ ਦਾ ਚੂਜ਼ਾ ਵਾ, ਇੱਕ ਦਿਨ ਦਾ ਹਾਂ ਛੋਟਾ ਬਿਲਕੁਲ। ਹਾਂ ਬਿਲਕੁਲ ਛੋਟਾ, ਉਹ ਕਿੰਨੇ ਦਾ ਜਿਹੜਾ ਵਾ ਨਾ? ਉਹ 80-85 ਰੁਪਏ ਦਾ ਦੇ ਰਹੇ ਨੇ। ਅੱਛਾ 80-85 ਰੁਪਏ ਦਾ। ਹਾਂਜੀ ਤੇ ਅੱਛਾ ਇਹ ਤੁਸੀਂ ਕਿੰਨੇ ਦਾ ਦੇ ਰਹੇ ਆ? ਇਹ ਅਸੀਂ ਦੇ ਰਹੇ ਹਾਂ 250 ਦਾ। 250 ਦਾ ਹੈ। ਚਲੋ ਵੈਸੇ ਤਾਂ ਰੇਟ ਤਾਂ ਤੁਹਾਡਾ ਠੀਕ ਆ, ਲੇਕਿਨ ਅਸੀਂ ਤਾਂ ਫਿਰ ਤੁਹਾਡੇ ਨਾਲ ਕੋਈ ਸ਼ਫਕਤ ਕਰਵਾਵਾਂਗੇ ਨਾ। ਕਹਿੰਦੇ ਹੁੰਦੇ ਪਿਆਰ ਮੁਹੱਬਤ। ਹਾਂ ਪਿਆਰ ਮੁਹੱਬਤ ਇਹੀ ਹੁੰਦਾ ਨਾ ਜਿਹੜਾ ਵਾ ਕੁਝ ਨਾ ਕੁਝ। ਅੱਛਾ ਤੂੰ ਇਹ ਦੇਖ ਲੈ ਹੁਣ ਅੰਜਮ ਨਾ ਇਧਰ ਵੀ ਦਿਖਾਇਓ ਜੀ ਵਿੱਚ ਕਿ ਚਿੱਟੇ ਵੀ ਆ ਵਿੱਚ। ਹਾਂ ਆਂਡਾ ਹੈਗਾ ਵਾ 20 ਰੁਪਏ ਦਾ। ਅੱਛਾ ਹੈ ਤੇ ਚੂਜ਼ਾ ਨਿਕਲਦਾ ਹੈਗਾ ਵਾ 85 ਰੁਪਏ ਦਾ ਹੈ। ਅਗਰ ਅੱਧੋ ਅੱਧ ਵੀ ਚੂਜ਼ੇ ਨਿਕਲਦੇ ਆ ਨਾ ਤੇ ਉਹ 40 ਰੁਪਏ ਦਾ ਖਰਚਾ ਵਾ ਹੈ। ਯਾਨੀ ਕਿ ਇਹ ਸਭ ਤੋਂ ਤੇਜ਼ ਬਿਜ਼ਨਸ ਆ ਜਿਹੜਾ 22 ਦਿਨਾਂ 'ਚ ਜਿਹੜਾ ਵਾ ਨਾ ਡਬਲ ਹੋਣੇ ਵਾਲਾ ਵਾ। ਤੇ ਫਿਰ ਉਸ ਤੋਂ ਬਾਅਦ ਇਹ 85 ਰੁਪਏ ਦਾ ਚੂਜ਼ਾ ਵਾ। ਤੇ ਅਗਰ ਇਹ 200 ਦਾ ਵੀ ਵਿਕੇ ਹਾਂ 45 ਦਿਨਾਂ 'ਚ, ਯਾਨੀ ਕਿ 80 ਤੋਂ ਜਿਹੜਾ ਵਾ ਨਾ 200 ਤੱਕ ਜਿਹੜਾ ਵਾ ਨਾ। ਉਹ ਲੋਕ ਕਹਿੰਦੇ ਆ ਨਾ ਵੀ ਕਾਰੋਬਾਰ ਵਾਲੇ ਆਈਡੀਏ ਦੱਸੋ ਹੈ। ਇਹ ਹੁਣ ਸਭ ਤੋਂ ਜ਼ਿਆਦਾ ਯਾਨੀ ਕਿ ਜਿਹੜਾ ਨਾ ਗਰੋ ਕਰਨ ਵਾਲਾ ਨਾ ਜਿਹੜਾ ਵਾ ਉਹ ਥੋੜ੍ਹੇ ਦਿਨਾਂ 'ਚ ਇਹ ਆ। ਤੇ ਇਹਦੇ 'ਚ ਬਸ ਖਿਆਲ ਇੱਕ ਹੀ ਰੱਖਣਾ ਹੁੰਦਾ ਵਾ ਕਿ ਇਹ ਬੱਚੇ ਨਾ ਬਿਮਾਰ ਨਾ ਹੋਣ। ਅਸੀਂ ਤਾਂ ਵੈਸੇ ਇੱਕ ਦਿਨ ਦੇ ਵੀ ਲੈ ਕੇ ਪਾਲੇ ਸੀ 100 ਚੂਜ਼ਾ ਜਿਹੜਾ ਵਾ ਨਾ। ਤੇ ਇਹ ਪਹਿਲੋਂ 2-3 ਸਾਲ ਪਹਿਲੇ ਨਾ ਇੰਨਾ ਚੂਜ਼ਾ ਜਿਹੜਾ ਵਾ ਇਹ ਮਿਲਦਾ ਸੀ 60-70 ਰੁਪਏ ਦਾ। 60-70 ਦਾ ਹੁਣ ਇਹ ਹੋ ਗਿਆ 200 ਦਾ। ਹੁਣ ਬ੍ਰਾਇਲਰ ਦਾ ਹੀ ਰੇਟ ਕਿੱਥੇ ਚਲਾ ਗਿਆ? ਗੋਸ਼ਤ ਅੱਜ ਕੱਲ੍ਹ 700 ਤੋਂ 800 ਰੁਪਏ ਤੇ ਆ। ਹਾਂ ਤੇ ਇਹ ਹੁਣ ਇਹ ਹਿਸਾਬ। ਅੱਛਾ ਇਹ ਜਿੰਦਾ ਕਿੰਨੇ ਦਾ ਦੇਸੀ ਵਿਕ ਰਿਹਾ ਵਾ ਖੁੱਡੇ ਤੇ? ਹੈ ਕੋਈ ਅੰਦਾਜ਼ਾ? ਜਿੰਦਾ ਹੀ ਲੈਣਾ। ਨਹੀਂ ਕਿਲੋ ਦੇ ਹਿਸਾਬ ਨਾਲ। ਉਹ 800 ਨੂੰ 800 ਨੂੰ ਲਾਈਵ ਵਜ਼ਨ ਆ, ਯਾਨੀ ਕਿ ਹਾਂ ਗੋਸ਼ਤ ਤਾਂ ਉਹ ਪੈਂਦਾ ਵਾ 1200-1400 ਚ। ਅੱਛਾ ਇਹ ਉੱਥੋਂ ਕਿਸ ਤਰ੍ਹਾਂ ਮਿਲਦੇ ਆ ਤੁਹਾਨੂੰ? ਕਿਲੋਆਂ ਦੇ ਹਿਸਾਬ ਨਾਲ ਮਿਲਦੇ ਆ? ਕਿੰਨੇ ਦਾ ਕਿਲੋ ਜਿਹੜਾ ਵਾ ਨਾ ਮਿਲਦਾ ਵਾ? 700 ਦਾ ਕਿਲੋ। ਹਾਂਜੀ 700 ਦਾ ਕਿਲੋ। ਹਾਂ ਕਿਲੋ ਚ ਕਿੰਨੇ ਕੁ ਜਿਹੜੇ ਆ ਨਾ ਬੱਚੇ ਚੜਦੇ ਆ? 3 ਤੋਂ 4 3.5 ਤਕਰੀਬਨ। ਅਗਰ 2 ਕਿਲੋ ਹੋਵੇ ਤਾਂ 7 ਕੁ ਬੱਚੇ ਚੜ ਜਾਂਦੇ ਆ। ਹਾਂ 7 ਬੱਚੇ ਚੜਦੇ। ਹਾਂ 7 ਬੱਚੇ ਚੜਦੇ ਜਿਹੜਾ ਕਹਿੰਦਾ ਫੜ ਲੈ। ਤੇ ਇਹਦੇ ਚ ਇਹ ਕੀ ਰੇਟ ਦੱਸਿਆ ਸੀ ਤੁਸੀਂ? 700 1400 ਦੇ, ਯਾਨੀ ਕਿ 7 ਜਿਹੜੇ ਆ ਨਾ ਇਹਨਾਂ ਨੂੰ ਤਕਰੀਬਨ ਉੱਥੋਂ ਮਿਲਦੇ ਆ। ਗੱਲ ਤੇ ਠੀਕ ਆ। ਨਹੀਂ ਚੂਜ਼ੇ ਅਸੀਂ ਲੈਣੇ ਆ ਜਿਹੜੇ ਆ ਨਾ। ਕਾਰੋਬਾਰ ਵੀ ਚੰਗਾ ਇਹ। ਹਾਂ ਤੇ ਨਾਲੇ ਇੱਕ ਹੋਰ ਆ। ਇਹ ਹੁਣ ਤੂੰ ਲਏਗਾ ਨਾ ਚੂਜ਼ਾ, ਇਹ ਤੂੰ ਦੇਗਾ 200 ਰੁਪਈਆ। ਇਹ 3 ਮਹੀਨੇ ਬਾਅਦ ਨਾ ਇਹ ਤੈਨੂੰ 200 ਰੁਪਏ 'ਚ ਚੰਗਾ ਭਲਾ ਗੋਸ਼ਤ ਮਿਲ ਜਾਣਾ 1000 ਰੁਪਏ ਵਾਲਾ। ਉਦੋਂ 1000 ਰੁਪਏ ਦਾ ਮੁਰਗਾ ਲਿਆਂਦੇ ਹੋਏ ਬੰਦੇ ਨੂੰ ਖੋਜ ਹੀ ਪੈਂਦੀ ਆ ਹੈ ਵੀ ਇਹ ਯਾਰ 1000 ਰੁਪਏ ਦਾ ਨਾ ਸਾਰੇ ਫੜੀ। ਇਹ ਤਾਂ ਮੁਰਗਾ ਹੈ
ਇਹ ਮੁਰਗਾ ਮੁਰਗੀ ਅੱਛਾ ਮੁਰਗੀ ਠੀਕ ਉਹ ਨਹੀਂ ਇਹਦੇ 'ਚ ਇਹ ਹੈ ਨਾ ਕੋਈ 10 ਕੁ ਮੁਰਗੇ ਲੈ ਲੈਣੇ ਆ 10 ਕੁ ਮੁਰਗੀਆਂ ਲੈ ਲਈਏ। ਦੇਖਦਾ ਰਹੀ ਕਿਤੇ ਮੁਰਗੇ ਨਾ ਫੜ ਲਵੇ ਸਾਰ ਤੂੰ ਉਹਨੂੰ ਨਾ ਛੇੜ ਤੂੰ ਆਪਣੇ 6 ਫੜ ਲਾ ਤੂੰ ਆਪਣੇ ਹਾਂ ਆ ਠੀਕ ਹੈ ਮੁਰਗੀ ਹੈ ਕਿ ਮੁਰਗਾ ਮੁਰਗੀ ਇਹ ਜੀ ਰਿਜ਼ਕੇ ਹਲਾਲ ਕਮਾ ਰਿਹਾ ਨਾਂ ਕੀ ਦੱਸਿਆ ਜੀ ਰਮਜ਼ਾਨ ਸਾਹਿਬ ਦੇਖੋ ਸਕੂਟਰ ਆ ਸਕੂਟਰ ਦੇ ਉੱਤੇ ਬਕਸਾ ਰੱਖਿਆ ਇਹ ਲਿਆਨੇ ਸਪੀਕਰੀ ਆ ਹਾਂ ਇਹ ਤਾਂ ਚੱਲਦੀ ਵੀ ਆ ਇਹ ਲਿਆਨੇ ਕਿੱਥੋਂ ਆ ਤੁਸੀਂ ਆਪਣੀ ਸਪੀਕਰੀ ਲਾਈ ਹੈ ਨਹੀਂ ਰਹਿਮੇਸ਼ਾ ਕਿਹੜੀ ਜਗ੍ਹਾ ਹਾਂ ਸਮੁੰਦਰੀ ਤੋਂ ਲਿਆਨੇ ਹੈਚਰੀ ਤੋਂ ਲਿਆਨੇ ਆ ਨਾ ਇਹ ਹਾਂ ਹਾਂ ਮੁਰਗੇ ਵੱਡੇ ਮੁਰਗੇ ਆ ਗਏ ਦੋ ਇਹਨਾਂ ਮਿਸਤਰੀ ਮੁਰਗੀ ਆ ਮੁਰਗੇ ਵੱਡੇ ਮੁਰਗੇ ਪੱਠੀਆਂ ਵੱਡੀਆਂ ਵੱਡੀਆਂ ਪੱਠੀਆਂ ਆ ਗਈਆਂ ਦੋ ਇਹਨਾਂ ਮਿਸਤਰੀ ਮੁਰਗੀ ਆ ਮੁਰਗੇ ਵੱਡੇ ਮੁਰਗੇ ਇਸ ਭਾਈ ਨੇ ਪੁਰਾਣੀਆਂ ਮੁਰਗੀਆਂ ਮੁਰਗੇ ਦੇਣੇ ਉਹ ਵੀ ਲੈਂਦਾ ਚੂਚੇ ਲੈ ਸਕਦਾ ਇਹ ਅੱਛਾ ਪੁਰਾਣੀਆਂ ਮੁਰਗੀਆਂ ਦੇ ਕੇ ਨਵੀਆਂ ਲੈ ਲਓ ਯਾਰ ਪੁਰਾਣੇ ਕਿਸ ਤਰ੍ਹਾਂ ਕਿਲੋ ਲੈਂਦੇ ਆ ਬਸ ਉਹ ਲਈਦਾ ਮੁਰਗੀ 600 ਨੂੰ ਅੱਛਾ ਮੁਰਗਾ 700 ਨੂੰ ਲੈਂਦੇ ਆ ਹਾਂ ਉਹ ਦੇਖ ਲੈ ਤੇ ਵੈਸੇ ਮੁਰਗਾ ਖੁੱਡੇ ਤੇ 1200 ਦਾ ਵਿਕਦਾ ਹੈ ਉਹ ਤਾਂ ਫਿਰ ਕਾਰੋਬਾਰ ਆ ਨਾ ਜਿਹੜਾ ਸੀਲ ਹੈ ਉਹ 1000 ਰੁਪਏ ਹੈ ਹੂੰ ਜਿਹੜਾ 골ਡਨ ਮਿਸਰੀ 900 ਰੁਪਏ ਖੁੱਡੇ ਤੇ ਕਿੰਨੇ ਦਾ ਵਿਕਦਾ ਵਾ 1000 ਦਾ ਸੀਲ ਹੈ ਸੀਲ 1000 ਦਾ ਅੱਛਾ ਆ 골ਡਨ ਮਿਸਰੀ 900 ਦਾ 900 ਰੁਪਏ ਦਾ ਮੁਰਗੀ 800 ਦੀ ਇਹ ਖੁੱਡੇ ਵਾਲੇ ਵੇਚਦੇ ਆ ਖੁੱਡੇ ਤੇ ਅਸੀਂ ਵੇਚਦੇ ਹਾਂ ਅੱਛਾ ਤੁਸੀਂ ਯਾਨੀ ਕਿ ਤੁਸੀਂ ਵੇਚਦੇ ਆ ਖੁੱਡੇ ਤੇ ਅਸੀਂ ਵੇਚਦੇ ਹਾਂ 800 ਰੁਪਏ ਮੁਰਗੀ ਹਾਂ ਮੁਰਗੀ ਹਾਂ ਤੇ 900 ਰੁਪਏ ਮੁਰਗਾ 900 ਮੁਰਗਾ ਸੀਲ ਜਿਹੜਾ 1000 1000 ਰੁਪਏ ਅੱਛਾ ਠੀਕ ਹੈ ਤੇ ਉਹ ਆਪ ਫਿਰ ਵੇਚਦੇ ਆ 1200 ਵੇਚਣ ਜਾਂ 1300 ਵੇਚਣ 1300 ਨੂੰ ਫਿਰ ਉਹਨਾਂ ਨੂੰ ਰੋਜ਼ੀ ਕਮਾਣੀ ਹਾਂ ਆ ਤੇ ਤੁਸੀਂ ਲੈਨੇ ਜਿਹੜਾ ਵਾ ਮੁਰਗਾ ਕਿੰਨੇ ਦਾ ਅਸੀਂ 700 800 ਦਾ 700 800 ਦਾ ਉਹੀ ਚਲੋ ਇਹਨਾਂ ਦਾ ਜੈ ਹੱਕ ਬਣਦਾ ਵਾ ਤੁਹਾਡਾ ਸੌਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਇਹ ਕਿੰਨੇ ਚੂਜ਼ੇ ਤੁਸੀਂ ਲਿਆਨੇ ਆ ਰੋਜ਼ 100 ਤੇ ਅੱਜ ਕਿੰਨੇ ਕੁ ਵਿਕੇ ਆ ਅੱਜ ਤੇ ਕੋਈ 10 ਕੇ ਵਿਕੇ ਅੱਗੇ ਹਾਂ ਬਾਕੀ ਆ ਅੱਛਾ ਕਿਉਂਕਿ ਮਾਲ ਲੈ ਕੇ ਆ ਰਹੇ ਨੇ ਅੱਛਾ ਮਾਲ ਹਲੇ ਲੈ ਕੇ ਸ਼ੁਰੂ ਹੀ ਕੀਤਾ ਵਾ ਹਾਂਜੀ। ਹਾਂ ਇੱਕ ਕਿਸਮ ਦੇ ਬੜੇ ਹੀ ਆ ਹਾਂਜੀ ਬਿਲਕੁਲ ਰੋਜ਼ਾਂ ਚ ਆਓ ਧੁੱਪ ਚ ਨਹੀਂ ਯਾਨੀ ਕਿ ਜਿਹੜਾ ਕਿੰਨੇ ਕੁ ਵਿਕ ਜਾਂਦਾ 100 ਰੋਜ਼ ਦਾ ਨਹੀਂ 40 50 ਵਿਕੇ 40 50 ਵਿਕ ਜਾਂਦੇ ਆ ਚਲੋ ਰੋਜ਼ਗਾਰ ਤਾਂ ਜਿਹੜਾ ਵਾ ਨਾ ਹਾਂਜੀ ਚੱਲਦਾ ਇਹ ਸਮੁੰਦਰੀ ਕਿਸ ਸਾਈਡ ਤੇ ਆ ਹੇਚਰੀ ਜਿਹੜੀ ਬਾਹਰਲੀ ਸਾਈਡ ਹੈ ਬਾਹਰਲੀ ਸਾਈਡ ਬਾਹਰਲੀ ਸਾਈਡ ਤੇ ਕਿਹੜੇ ਰੋਡ ਤੇ ਜਿਹੜਾ ਬਾਈਪਾਸ ਨਹੀਂ 66 ਰੋਡ ਵਾਲੇ ਪਾਸੇ ਤਾਂ ਨਹੀਂ ਹੈ ਨਹੀਂ ਬਾਈਪਾਸ ਜਿਹੜਾ ਰਜਾਣੇ ਰੋਡ ਵਾਲਾ ਹਾਂ ਹਾਂ ਉਹਦੇ ਅੱਛਾ ਗੋਜਰੇ ਵਾਲੀ ਸਾਈਡ ਤੇ ਕਿ ਇੱਧਰ ਗੋਦਰੀ ਵਾਲੀ ਸਾਈਡ ਗੋਜਰੇ ਵਾਲੀ ਸਾਈਡ ਤੇ ਅੱਛਾ ਉਧਰ ਹੀ ਆ ਹੇਚਰੀਆਂ ਜਿਹੜੀਆਂ ਵਾ ਨਾ ਠੀਕ ਹੈ ਤੇ ਉਹ ਜੋਖ ਕੇ ਜਿਹੜਾ ਵਾ ਨਾ ਦਿੰਦੇ ਆ ਬਿਲਕੁਲ ਤੇ ਇਹਨਾਂ ਨੂੰ ਤਾਂ ਦਵਾਈ ਦੂਈ ਤਾਂ ਮਿਲੀ ਹੋਈ ਹੁੰਦੀ ਆ ਕੋਰਸ ਮੁਕੰਮਲ ਇਹਨਾਂ ਦਾ ਦਵਾਈ ਅੱਛਾ ਤੇ ਅੱਛਾ ਇਹ ਤਾਂ ਹੁਣ ਤੁਸੀਂ ਇਹਦੇ ਚ ਖੁੱਡੇ 'ਚ ਰੱਖੇ ਜਿਹੜੇ ਵਿਕਦੇ ਨਹੀਂ ਇਹਨਾਂ ਨੂੰ ਖੁੱਡੇ 'ਚ ਹੀ ਰਹਿਣ ਦਿੰਦੇ ਆ ਕਿ ਘਰ ਕੋਈ ਬਣਾਇਆ ਹੈ ਇੰਤਜ਼ਾਮ ਨਹੀਂ ਘਰ ਇੰਤਜ਼ਾਮ ਕੀਤਾ ਹੋਇਆ ਅੱਛਾ ਉਹਦੇ ਜਾ ਕੇ ਛੱਡ ਦੇ ਅੱਛਾ ਉਹ ਉੱਥੇ ਕਿੰਨਾ ਕੁ ਇੰਤਜ਼ਾਮ ਰੱਖਿਆ ਹੈ ਤਕਰੀਬਨ ਇੱਕ ਕਮਰੇ ਦਾ ਇੱਕ ਕਮਰੇ ਦਾ ਅੱਛਾ ਇਹ ਚੂੜਾ ਜਿਹੜਾ ਵਾ ਇਹ ਮਹਿੰਗਾ ਹੋਣ ਦੀ ਕੀ ਵਜ੍ਹਾ ਹੋਈ ਪਹਿਲੇ ਤਾਂ ਇਹ 3 ਸਾਲ ਪਹਿਲੇ 70 80 ਦਾ ਐਡਾ ਸਾਰਾ ਮਿਲਦਾ ਸੀ ਮੱਕੀ ਮਹਿੰਗੀ ਹੋਣ ਦੀ ਗੱਲ ਹੈ ਮੱਕੀ ਯਾਰ ਮੱਕੀ ਤਾਂ ਇੰਨੀ ਮਹਿੰਗੀ ਕੋਈ ਨਹੀਂ ਮੱਕੀ ਤਾਂ ਹੁਣ ਵੀ 3000 300 ਤੇ ਆ ਤੇ ਮੱਕੀ ਮਹਿੰਗੀ ਹੋਈ ਹੈ ਤੇ ਫੀਡ ਮਹਿੰਗੀ ਹੋਈ ਹੈ ਨਾ, ਅੱਛਾ ਤਾਂ ਕਰਕੇ ਤੇ ਜੇ ਇੱਥੇ ਕੋਈ ਬੰਦਾ ਤੁਹਾਨੂੰ ਇਹ ਇਸ ਤਰ੍ਹਾਂ ਦੇ ਜਿਹੜੇ ਚੂਜ਼ੇ ਦੇਵੇ ਹਾਂਜੀ ਤੇ ਤੁਸੀਂ ਕਿਸ ਰੇਟ ਤੇ ਚੱਕੋਗੇ ਜਿਹੜਾ ਰੇਟ ਚੱਲਦਾ ਹੋਇਆ ਜਿਹੜਾ ਰੇਟ ਚੱਲਦਾ ਆ ਪੱਕੀ ਗੱਲ ਆ ਹਾਂਜੀ ਸੋਚਿਆ ਜਾ ਸਕਦਾ ਜਿਹੜੇ ਸਾਫ ਹਨ ਰਾਣਾ ਸਾਹਿਬ ਜੀ ਇਹਨੂੰ ਗਰੀਬ ਬੰਦੇ ਨੂੰ ਠੱਗਣ ਨੂੰ ਫਿਰ ਰਹੇ ਜੀ ਕੋਈ ਹਿਸਾਬ ਲਾ ਰਹੇ ਆ ਕਿਸੇ ਤਰ੍ਹਾਂ ਜ਼ਰਬ ਤਕਸੀਮ ਦੇ ਕੇ ਨਾ ਇਹ ਦਾੜ ਥੱਲੇ ਵਿਚਾਰਾ ਆ ਜਾਵੇ ਨਹੀਂ ਨਹੀਂ ਆਪਣੀ ਰੋਜੀ ਕਮਾਰਿਆਂ ਨੂੰ ਕਮਾਣ ਦਿਓ ਨਹੀਂ ਦੇਖੋ ਨਾ ਮੇਰੀ ਗੱਲ ਸੁਣ ਇਹ ਤਾਂ ਵੇਚਦੇ ਆ ਨਾ ਕੋਈ ਹੋਰ ਨੌਜਵਾਨ ਕੋਈ ਸਟੂਡੈਂਟ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਇੱਕ ਦਿਨ ਦੇ ਚੂਜ਼ੇ ਲਿਆਵੇ ਸਵਾ ਮਹੀਨੇ ਦੇ ਕਰਕੇ ਵੇਚ ਦੇਵੇ ਹਾਂਜੀ ਨਹੀਂ ਰਿਜ਼ਕ ਤਾਂ ਹੈ ਰਿਜ਼ਕ ਤਾਂ ਹੈ ਨਾ ਇਹ ਕਿਉਂਕਿ ਇਹਨਾਂ ਦਾ ਕੰਮ ਤਾਂ ਹੈਗਾ ਵਾ ਦੂਰ ਦੂਰ ਜਾ ਕੇ ਪਿੰਡਾਂ 'ਚ ਜਿਹੜਾ ਵਾ ਵੇਚਣ ਦਾ ਅਗਰ ਕੋਈ ਬੰਦਾ 200 400 ਚੂਜ਼ਾ ਜਿਹੜਾ ਛੋਟਾ ਵਾ ਜਿਹੜਾ ਵਾ ਉਹ ਜਗ੍ਹਾ ਵੀ ਫਿਰ ਇੱਕ ਹੋਰ ਆ ਇਹ ਲੰਮਾ ਪੀਰੀਅਡ ਨਹੀਂ ਹੈ ਸਾਰਾ 45 ਦਿਨ ਤੋਂ 45 ਤੋਂ 50 ਦਿਨ ਦਾ ਯਾਰ ਇੱਕ ਵਾਰੀ ਦੇਖ ਲੈ ਵੀ ਮੁਰਗੀਆਂ ਕਿੰਨੀਆਂ ਇਹਨਾਂ ਨੇ ਰਲਾਈਆਂ ਮੁਰਗੇ ਕਿੰਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਕਿਤੇ ਮੁੜ ਕੇ ਉਹ ਨਾ ਹੋਵੇ ਪਤਾ ਲੱਗੇ ਜੀ ਹੈ
ਕਿੰਨੇ ਜੋੜੇ ਲੈਣੇ ਆ? 3 ਜੋੜੇ ਲੈਣੇ 6 ਲੈਣੇ 6 ਲੈਣੇ। ਕਿੰਨੇ ਮੁਰਗੇ ਲੈਣੇ ਆ? 2 ਮੁਰਗੇ ਲੈਣੇ? ਇੱਕ ਮੁਰਗਾ ਹੋਵੇ ਵਿੱਚ। ਨਹੀਂ ਨਹੀਂ 2 ਹੋਣ ਮੁਰਗੇ, ਇੱਕ ਅੱਧਾ ਜੇ ਫੜਿਆ ਗਿਆ ਕਿਤੇ। ਫੜੇ ਨਾ ਕਿਤੇ ਕੋਈ ਪੁਲਿਸ ਫਿਰਦੀ। ਨਹੀਂ ਨਹੀਂ 3 ਮੁਰਗੇ ਨੇ 3 ਮੁਰਗੀਆਂ ਨੇ। 3 ਮੁਰਗੇ 3 ਮੁਰਗੀਆਂ? ਹਾਂਜੀ। ਨਹੀਂ ਇੱਕ ਮੁਰਗਾ ਕਰ ਦੇ। ਨਹੀਂ ਇੱਕ ਨਹੀਂ 2 ਕਰ ਮੁਰਗੇ ਯਾਰ। 2 ਕਰ ਦੇ ਬਾਕੀ 4। ਜੇ ਮੁਰਗੇ ਨੂੰ ਕੋਈ ਖੁਦਾ ਨਾ ਖਾਸਤਾ ਕੋਈ ਬਿੱਲੀ ਕੁੱਤਾ ਕੋਈ ਫੜ ਲਿਆ ਤੇ ਬਾਅਦ ਚ ਮੁਰਗੀਆਂ ਉਂਝ ਹੀ ਰਹਿ ਜਾਣਗੀਆਂ ਲਾਵਾਰਸ। ਹਾਂ ਹਾਂ 2 ਤਾਂ ਹੁਣੇ ਮੇਰੇ ਕੋਲ 900 ਆ। ਤੂੰ ਇੱਥੇ ਸ਼ਾਮ ਨੂੰ ਆਣਾ ਨਹੀਂ? ਮੈਂ ਵੀਰੇ ਚੋ ਅੱਛਾ ਅਸੀਂ ਪੈਸੇ ਕਢਾਉਣ ਚੱਲੇ ਸੀ ਅਸਲ ਚ। ਜਾ ਕਰੋ 2000 ਰੁਪਏ ਲੈ। ਇੱਕ ਮਿੰਟ ਹੋਇਆ। ਹਾਂ 2000 ਜਾ ਕਰੋ ਲਿਆ ਤਾਂ 2000 ਸ਼ਾਇਦ ਹੋ। ਅੱਛਾ ਜੀ ਕਰੋ ਜੀ। ਅੱਛਾ ਅੱਛਾ ਉਨੀ ਦੇਰ ਉਹ ਆਪਣਾ ਚੂਚੇ ਵੱਖਰੇ ਕਰਦੇ ਆ ਤੇ ਚੂਚੀਆਂ ਵੱਖਰੀਆਂ ਕਰਦੇ ਆ। ਅਸੀਂ ਗੱਲ ਕਰਦੇ ਸੀ ਬਈ ਅਸੀਂ ਚੱਲੇ ਸੀ ਸ਼ਹਿਰ ਨੂੰ ਤੇ ਇੱਥੋਂ ਸ਼ਹਿਰ ਨੂੰ ਜਾਣਾ ਜੀ। ਇੱਥੋਂ ਕੋ ਨਾਲ ਸਾਵਲ ਨੂੰ ਲੈ ਕੇ ਜਾਵਾਂਗੇ ਤੇ ਰਸ਼ਕੇ ਦੇ ਉੱਤੇ ਨਾ ਅਸੀਂ ਸਾਈਕਲ ਲੈਣ ਜਾਣਾ ਮੁੰਡੇ ਵਾਸਤੇ, ਸਾਵਲ ਵਾਸਤੇ। ਆ ਕੱਲ ਗਏ ਸੀ ਸਮੁੰਦਰੀ ਤੇ ਪਰ ਉਹ ਲੱਭਿਆ ਨਹੀਂ ਸੀ ਸਾਈਕਲ ਜਿਹੜਾ ਵਾ। ਹਾਂ ਤੇ ਉਹਦਾ ਤਾਰਫ ਅੱਛਾ ਵਿੱਚ ਹੀ ਆ ਰਿਹਾ ਹੈ। ਹਾਂ ਸਹੀ ਕਹਿ ਰਿਹਾ ਰਾਣਾ। ਇੱਥੇ ਵਿੱਚ ਆਵਾਜ਼ ਵਿਚਾਰੇ ਤਾਂ ਤਾਰਫ ਨਹੀਂ ਦੇਣਾ। ਹਾਂ ਹਾਂਜੀ ਉਹ ਜਿੱਦਾਂ ਤੁਹਾਨੂੰ ਪਤਾ ਅਸੀਂ ਕੱਲ ਗਏ ਸੀਗੇ ਯਾਰ ਸਟਾਪ ਕਰਕੇ ਦੁਬਾਰਾ ਕਰਨਾ। ਹਾਂ ਹੈ ਨਹੀਂ ਪੈਸੇ। ਉਹ 6 ਕਰਦੀ ਯਾਰ 6 ਕਰੀ 6 ਕਰੀ ਉਹ 6 ਜਾਨਵਰ ਕਰ ਦੇ। ਹਾਂਜੀ ਅੱਛਾ ਜਿੱਦਾਂ ਹੁਣ ਤੁਹਾਨੂੰ ਪਤਾ ਵੀ ਉਹ ਕਰ ਰਹੇ ਚੂਚੇ ਚੂਚੀਆਂ ਵੱਖਰੇ ਕਰ ਰਹੇ ਨਾ ਤੇ ਉਹਨਾਂ ਦੇ ਅਸੀਂ ਤੁਹਾਨੂੰ ਦੱਸ ਦਈਏ ਵੀ ਅਸੀਂ ਅੱਜ ਫਿਰ ਸਾਈਕਲ ਨੂੰ ਗੇੜਾ ਮਾਰਨ ਚੱਲੇ। ਰਾਣਾ ਸਾਹਿਬ ਦੱਸੋ ਕੱਲ ਅਸੀਂ ਗਏ ਆ ਕੱਲ ਗਏ ਸੀ ਸਮੁੰਦਰੀ ਤੇ ਉੱਥੇ ਸਰਾਬ ਦੀ ਨਾ ਸਾਈਕਲ ਜੁੜੀ ਹੋਈ ਨਹੀਂ ਸੀ ਮਿਲੀ। ਉਹ ਬੰਦੇ ਕਹਿੰਦੇ ਸੀ ਵੀ ਜੋੜ ਕੇ ਜਿਹੜਾ ਵਾ ਨਾ ਉਹ ਦੇ ਦੇਾਂਗੇ ਕੋਈ ਇੱਕ ਸਰਾਬ ਦਾ ਸਾਈਕਲ ਅਖੇ ਬੰਦ ਹੋ ਗਿਆ। ਹਾਂ ਵੀ ਆਂਦਾ ਨਹੀਂ ਹੁੰਦਾ ਵੀ ਅਖੇ ਮਿਲ ਨੂੰ ਜੰਦਾ ਵੱਜ ਗਿਆ। ਆ ਹੁਣ ਇਹ ਸਾਨੂੰ ਸ਼ੌਕ ਆ ਸਰਾਬ ਦਾ ਸਾਈਕਲ ਇਹਨੂੰ ਸਾਵਲ ਨੂੰ ਲੈ ਕੇ ਦੇਣਾ ਈਦ ਦਾ ਤੋਹਫਾ। ਤੇ ਅੱਜ ਦੇਖਦੇ ਆ ਉਹ ਕਹਿੰਦੇ ਸੀ ਵੀ ਸਾਡੇ ਕੋਲ ਹੈ ਲੇਕਿਨ ਜੋੜ ਕੇ ਅਸੀਂ ਨਾ 1-2 ਦਿਨਾਂ 'ਚ ਦੇ ਦੇਂਗੇ ਕਿਉਂਕਿ ਦੁਕਾਨਾਂ ਛੋਟੀਆਂ ਜਿਹੀਆਂ ਮਾਲ ਫਿਰ ਜ਼ਿਆਦਾ ਹੁੰਦਾ ਨਾ ਤੇ ਉਹ ਫਿਰ ਅਲੱਗ-ਅਲੱਗ ਕਰਕੇ ਹੀ ਰੱਖਦੇ ਆ। ਸਿਆਣੇ ਕਹਿੰਦੇ ਸਿਖਰ ਦੁਪਹਿਰ ਤੇ ਸੱਤੇ ਹੀ ਖੈਰ। ਇਸ ਟਾਈਮ ਅਸੀਂ ਬੈਠੇ ਆ ਰੁੱਖ ਦੇ ਹੇਠ, ਦੁਪਹਿਰਾ ਟਿਕਿਆ ਕਹਿ ਲਓ ਵੀ ਇਸ ਟਾਈਮ ਨਾ ਪੂਰਾ ਤਾ ਲੱਗਾ। ਹੁਣ ਜਿੱਦਾਂ ਹੁਣ ਗਰਮੀ ਆਈ ਜਾਂਦੀ ਨਾ ਦੁਪਹਿਰਾ ਟਿਕਦਾ ਤੇ ਰੋਜ਼ੇ ਚੱਲਦੇ ਆ। ਰੋਜ਼ਿਆਂ ਦਾ ਸਮਝੋ ਅਖੀਰ ਤੇ ਪਹੁੰਚ ਗਿਆ। ਅਖੀਰ ਚੱਲਦਾ ਰੋਜ਼ਿਆਂ ਦੇ ਵਿੱਚ ਬੰਦਿਆਂ ਦੀ ਰੁਟੀਨ ਬਦਲ ਜਾਂਦੀ ਆ, ਕੰਮਕਾਰ ਦੀ, ਖਾਣ ਪੀਣ ਦੀ ਸਾਰੀ। ਤੇ ਉਹ ਰੁਟੀਨ ਬਦਲਣ ਦੇ ਵਿੱਚ ਕਈ ਬੰਦਿਆਂ ਨੂੰ ਨਾ ਉਹ ਰੁਟੀਨ ਸੂਤ ਨਹੀਂ ਬਹਿੰਦੀ। ਕੋਈ ਬਹੁਤੀ ਜਿਹੜੀ ਹੈ ਨਾ ਰੀਹ ਵਾਹ ਬਹੁਤ ਹੁੰਦੀ ਹੈ ਇਹਨਾਂ ਦੇ ਵਿੱਚ। ਰੀਹ ਵਾਹ ਬਹੁਤ ਹੁੰਦੀ ਆ। ਉਹਦੀ ਵਜ੍ਹਾ ਇਹ ਵੀ ਇੱਕ ਤਾਂ ਮਿੱਠਾ ਬਹੁਤਾ ਖਾ ਹੋ ਜਾਂਦਾ ਫਿਰ ਟਾਈਮ ਨਹੀਂ। ਫਿਰ ਉੱਦਾਂ ਹੱਡ ਪੈਰ ਤੱਤੇ ਹੁੰਦੇ ਨਹੀਂ ਜਿਵੇਂ ਹੋਣੇ ਚਾਹੀਦੇ ਆ। ਹੁਣ ਅਸੀਂ ਜਿਸ ਟਾਈਮ ਤੜਕੇ ਕੰਮ ਕਰਦੇ ਆ ਉਹ ਨਿਬੇੜ ਕੇ ਤੇ ਸਾਰੀ ਦਿਹਾੜੀ ਮੁੜ ਕੇ ਧੁੱਪ ਦੇ ਵਿੱਚ ਕਰਦੇ ਨਹੀਂ। ਦੱਸਦੇ ਆ ਕਈ ਮੁਲਕਾਂ ਦੇ ਵਿੱਚ ਰੋਜ਼ਿਆਂ ਦੇ ਵਿੱਚ ਕੰਮ ਰਾਤੀ ਹੁੰਦਾ, ਦਿਨੇ ਛੁੱਟੀ ਹੁੰਦੀ। ਹਾਂ ਹਾਂਜੀ ਇਹਦਾ ਰੋਜ਼ਿਆਂ ਕਰਕੇ। ਹੁਣ ਉਹ ਰੀਵਾ ਦੀ ਗੱਲ ਕਰਦਾ ਸੀ ਚਾਚਾ ਬੂਟਾ ਦੱਸਦਾ ਵੀ ਮੇਰੇ ਕਹਿੰਦਾ ਇੱਥੇ ਪੀੜ ਹੁੰਦੀ ਇੱਥੋਂ ਪੱਠੇ ਰੀਵਾ ਦੀ ਯਾਰਾ ਮੋਢੇ ਦੇ ਕੋਲ ਇੱਥੇ ਥਾਂ ਨੂੰ ਨਾ ਜੋੜ ਦੇ ਨਾਲ ਜੋੜ ਨੂੰ। ਹੁਣ ਮੇਰੇ ਨਾ ਮੇਰੇ ਤਾਂ ਇਕੱਠਿਆਂ ਕੀਤਾ ਪਿਆ ਦਰਦ ਨੇ। ਮੇਰੇ ਵੀ ਨਹੀਂ ਤੁਰਦੀ ਕੋਈ ਨਹੀਂ। ਇਹ ਇੱਥੇ ਆ ਉੱਥੇ ਨਹੀਂ ਆ ਇੱਥੇ ਆ ਮੋਢੇ ਦੀ ਆ ਹੱਡੀ ਨਹੀਂ ਹੱਡੀ ਦੇ ਨਾਲ ਮੇਰੇ ਇੱਥੇ ਆ ਇੱਥੋਂ ਇਹਨੂੰ ਜਾਂਦੀ। ਰਾਣਾ ਸਾਹਿਬ ਵੀ ਕਹਿੰਦੇ ਸੀ ਅਗਲੇ ਦਿਨ ਮੇਰੇ ਵੀ ਕਹਿੰਦੇ ਸੀ ਅਲਹਮਦੁਲਿਲਾ ਤੁਸੀਂ ਠੀਕ ਜੇ? ਰਾਣਾ ਸਾਹਿਬ ਚਲੋ ਫੇਰ ਸ਼ੁਕਰ ਆ ਰੱਬ ਠੀਕ ਰੱਖੇ ਜੀ। ਅੱਲਾ ਠੀਕ ਹੀ ਰੱਖੇ ਯਾਰ। ਇਹ ਤਾਂ ਬੜੀ ਦਰਦ ਖਰਾਬ ਆ। ਅੱਛਾ ਜੀ ਸਾਡੇ ਨਾ ਇੱਥੇ ਜਿੱਦਾਂ ਅੱਗੇ ਦੇਖਿਆ ਤੁਸੀਂ ਚੂਚੇ ਅਸੀਂ ਲਏ ਆ ਜਾਂ ਦੇਖ ਲਓਗੇ ਅਸੀਂ ਲਏ ਆ। ਅਸੀਂ ਫਿਲਮ ਬਣਾਈ ਤੇ ਉਹ ਚੂਚੇ ਇੱਕ ਨਵਾਂ ਕਹਿੰਦੇ ਵੀ ਇੱਥੇ ਇੱਕ ਜੀ ਆਏ ਆ। ਇਦਾਂ ਹੀ ਇੱਕ ਹੋਰ ਸ਼ੈ ਰੱਬ ਨੇ ਸਾਨੂੰ ਦਿੱਤੀ ਆ ਉਹ ਰਾਣਾ ਸਾਹਿਬ ਦੀ ਪਸੰਦ ਆ। ਐਸਾ ਪੱਖੂ ਬਖਤਾਂ ਵਾਲਾ ਪੱਖੂ ਜਿਹਦੇ ਤੇ ਦਾਸਤਾਨਾਂ ਬਣੀਆਂ, ਜਿਹਦੇ ਤੇ ਬੰਦੇ ਸ਼ਾਇਰੀ ਯਾਦਾਂ ਉਹਦੇ ਨਾਲ ਬੜੀਆਂ ਜੁੜੀਆਂ। ਤੇ ਉਹ ਅਸੀਂ ਰਾਣਾ ਸਾਹਿਬ ਨੂੰ ਕਹਾਂਗੇ ਵੀ ਜੇ ਤੁਹਾਡੀ ਜੋ ਪਸੰਦ ਆ ਇਹ ਆਪ ਹੀ ਦੱਸੋ ਕਿ ਇਹਦੀ ਦਾਸਤਾਨ ਕੀ ਹੈ, ਕੀ ਇਸ ਨਾਮ ਪੱਖੂ। ਅੱਛਾ ਅਸੀਂ ਜਿਹੜਾ ਪਰਿੰਦਾ ਲਿਆਂਦਾ ਨਾ ਇਹ ਹੈ ਚਕੋਰ ਹੈ। ਤੇ ਚਕੋਰ ਆ ਨਾ ਜਿਹੜਾ ਪਾਕਿਸਤਾਨ ਦਾ ਕੌਮੀ ਪਰਿੰਦਾ ਵਾ। ਜਿਸ ਤਰ੍ਹਾਂ ਹਾਕੀ ਕੌਮੀ ਖੇਲ ਆ ਨਾ ਤੇ ਚੰਬੇਲੀ ਜਿਹੜਾ ਵਾ ਕੌਮੀ ਫੁੱਲ ਆ, ਜਾਨਵਰ ਮਾਰਖੋਰ ਆ ਹੈ। ਤੇ ਇਸ ਤਰ੍ਹਾਂ ਚਕੋਰ ਜਿਹੜਾ ਵਾ ਨਾ ਇਹ ਕੌਮੀ ਪਰਿੰਦਾ ਵਾ ਤੇ ਸੋਹਣਾ ਬਹੁਤ। ਇਹਦਾ ਹਲੇ ਇਹ ਬੱਚੇ ਆ, ਇਹ ਜਦੋਂ ਪੂਰੇ ਜ਼ਰਾ ਹੋਏ ਨਾ ਇਹਨਾਂ ਦੇ ਰੰਗ ਫਿਰ ਹੋਰ ਜਿਹੜੇ ਨੇ ਨਿਕਲਦੇ ਆ। ਫਿਰ ਸ਼ਾਇਰੀ ਬੜੀ। ਫਿਰ ਇੱਕ ਗੱਲ ਆ ਮੈਂ ਪ੍ਰੈਕਟੀਕਲੀ ਤਾਂ ਨਹੀਂ ਦੇਖੀ ਲੇਕਿਨ ਸੁਣੀ ਆ ਕਹਿੰਦੇ ਕਿ ਨਾ
ਚਕੋਰ ਜਿਹੜਾ ਨਾ 14ਵੀਂ ਰਾਤ ਹੁੰਦੀ ਹੈ ਨਾ ਜਦੋਂ, ਉਦੋਂ ਚੰਨ ਨਾਲ ਇਹ ਬੜਾ ਯਾਨੀ ਕਿ ਜਿਹੜਾ ਵਾ ਨਾ ਇਹ ਕਹਿੰਦੇ ਉੱਡਦਾ ਵਾ ਫਿਰ ਚੰਨ ਨਾਲ ਹੈ। ਜਿਸ ਤਰ੍ਹਾਂ ਇਹਦਾ ਕਨੈਕਸ਼ਨ ਆ ਉਹਦੇ ਨਾਲ ਕੋਈ। ਜਿਸ ਤਰ੍ਹਾਂ ਚੰਨ ਦਾ ਜਿਹੜਾ ਹੁੰਦਾ ਨਾ ਸਮੁੰਦਰ ਦੇ ਪਾਣੀ ਨਾਲ ਤਾਰ ਚੜਾਉਣਾ ਹੁੰਦਾ ਵਾ, ਹਾਂਜੀ ਹਾਂਜੀ ਫਿਰ ਜਿਹੜੇ ਆਪਣੇ ਜ਼ਿਹਨੀ ਤੌਰ ਤੇ ਜਿਹੜੇ ਬੰਦੇ ਠੀਕ ਨਹੀਂ ਨਾ ਹੁੰਦੇ ਉਹਨਾਂ ਦੇ ਬਾਰੇ 'ਚ ਵੀ ਕਿਹਾ ਜਾਂਦਾ ਵੀ ਉਹਨਾਂ ਦੇ ਦਿਮਾਗ 'ਚ ਵੀ 14ਵੀਂ ਨੂੰ ਨਾ ਕੁਝ ਗੜਬੜ ਹੁੰਦੀ ਆ। ਤੇ ਲੇਕਿਨ ਮੈਨੂੰ ਬਹਿਰਹਾਲ ਮੈਂ ਮੈਡੀਕਲ ਦਾ ਸਟੂਡੈਂਟ ਨਹੀਂ ਹਾਂ, ਤੇ ਸੁਣੀ ਸੁਣਾਈ ਯਾਨੀ ਕਿ ਗੱਲ ਜਿਹੜੀ ਹੈ ਨਾ ਹੈ ਆ। ਤੇ ਲੇਕਿਨ ਚਕੋਰ ਦਾ ਇਹ ਹੈ ਕਿ ਇਹ ਫਿਰ ਅਡਾਰੀ ਮਾਰਦਾ, ਚੰਨ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਤੇ ਬੜੀ ਉੱਚੀ ਤੋਂ ਉੱਚੀ ਯਾਨੀ ਕਿ ਜਿਹੜੀ ਹੈ ਨਾ ਇਹ ਇਸ਼ਕ ਦੀ ਗੱਲ ਆ, ਹਾਂ ਉਹ ਇਸ਼ਕ ਆ। ਹਾਂ ਚੰਨ ਨਾਲ ਇਸ਼ਕ ਆ। ਕੀ ਬਾਤ। ਚੰਨ ਦਾ ਆਸ਼ਿਕ ਆ ਹੈਂ। ਚੰਦ ਆਸ਼ਿਕ। ਤੂੰ ਚੰਦ ਮੈਂ ਚਕੋਰ, ਹਾਂ ਹੋਰ ਕਾਸੇ ਦੀ ਨਹੀਂ ਲੋੜ। ਬਹੁਤ ਉਰਦੂ ਦੀ ਪੰਜਾਬੀ ਦੀ ਸਾਡੀ ਬਹੁਤ ਸ਼ਾਇਰੀ ਜਿਹੜੀ ਹੈ ਨਾ ਇਹ ਭਰੀ ਪਈ ਹੈ ਚਕੋਰ ਤੇ। ਚਕੋਰ ਤੇ ਬੜੀ ਸ਼ਾਇਰੀ ਕੀਤੀ ਲੋਕਾਂ ਨੇ ਜੀ। ਅਰੇ ਇਹ ਦੇਖਣਾ ਤੁਸੀਂ ਇਹ ਜਦੋਂ ਪੂਰੇ ਰੰਗ ਚ ਆ ਗਏ ਨਾ ਹਾਂਜੀ ਹਾਂਜੀ ਫਿਰ ਦੇਖਣਾ ਕਿੰਨੇ ਯਾਨੀ ਕਿ ਸੋਹਣੇ ਲੱਗਦੇ। ਡੱਬ ਦਿਖਾਏ ਆ ਤੇ ਜਿਹੜਾ ਮੂਹਰੇ ਡੱਬ ਹਾਰ ਵੇਖਿਆ ਜਿਹਦੇ ਪਾਏ ਹੁੰਦੇ ਨੇ ਗਲ 'ਚ। ਇਹਦਾ ਕੋਈ ਮਾੜਾ ਮੋਟਾ ਕਿ ਇੱਥੇ ਲਿਆ ਕੇ ਰੱਖ। ਲਿਆ ਯਾਰ ਉਮਰ ਕਿੰਨੀ ਕੁ ਹੁੰਦੀ ਆ ਪਰਿੰਦੇ ਦੀ ਇਹਦੀ ਚਕੋਰ ਦੀ? ਨਹੀਂ ਮੈਨੂੰ ਇਸ ਬਾਰੇ ਚ ਐਗਜ਼ੈਕਟ ਇਲਮ ਨਹੀਂ ਹੈ, ਐਵੇਂ ਮੈਂ ਜਿਹੜਾ ਵਾ ਨਾ ਕਰਾਂ ਤੋਂ ਬਾਅਦ 100 ਬੰਦਾ ਕਮੈਂਟ ਦਿੱਤੀ ਖੜਾ ਹੋਵੇ। ਆ ਦੇਖੋ ਨਾ ਗਲੇ ਦੇ ਵਿੱਚ ਇਦਾਂ ਜਿੱਦਾਂ ਹਾਰ ਨਹੀਂ ਪਾਏ ਹੁੰਦੇ ਜੀ। ਹਾਂ ਆ ਹਾਰ ਪਏ ਹੁੰਦੇ। ਦਿਖਾ ਦੇ। ਕੀ ਬਾਤ ਆ, ਗਾਨੀ ਬਣੀ ਆ ਜੀ। ਚਾਚਾ ਬੂਟਾ ਕੈਸੇ ਲੱਗੇ ਪੱਕੂ? ਮੈਂ ਕਿਹਾ ਬੜੇ ਸੋਹਣੇ ਜੀ ਮਾਸ਼ਾਅੱਲਾ, ਬੜੇ ਹਾਂ ਨਰਮ ਹਮੇਸ਼ਾ ਜਿਹੜਾ ਪਰਿੰਦਿਆਂ ਚ ਜਿਹੜਾ ਵੱਡੇ ਸਾਈਜ਼ ਦਾ ਹੁੰਦਾ ਨਰ ਹੁੰਦਾ ਵਾ ਤੇ ਛੋਟੇ ਸਾਈਜ਼ ਦੀ ਜਿਹੜੀ ਹੈ ਨਾ ਮਾਦੀ ਹੁੰਦੀ ਹੈ। ਹਾਂ ਇਹ ਤਾਂ ਸਾਰੇ ਜਾਨਵਰਾਂ 'ਚ ਸਾਰੇ ਜਾਨਵਰਾਂ 'ਚ ਮੋਰ ਜਿਹੜਾ ਵਾ ਉਹ ਵੀ ਅੱਛਾ। ਫਿਰ ਕੀ ਬਾਤ। ਜਾਨ ਪਰਿੰਦਿਆਂ 'ਚ ਨਾ ਨਰ ਖੂਬਸੂਰਤ ਹੁੰਦਾ ਵਾ। ਹਾਂਜੀ 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 ਇਹਦਾ ਦੇਖ ਲਓ, ਇਹਦਾ ਡਿਜ਼ਾਈਨ ਦੇਖ ਲਓ, ਉਹਦਾ ਦੂਸਰੇ ਦਾ ਡਿਜ਼ਾਈਨ ਦੋਵੇਂ ਦੇਖ ਲਓ। ਸੋਹਣੇ ਆ, ਦੋਵੇਂ ਹੀ ਸੋਹਣੇ, ਦੋਵੇਂ ਹੀ ਸੋਹਣੇ। ਰੱਬ ਦੀ ਬਣਾਈ ਜਿਹੜੀ ਸ਼ੈ ਹਾਂਜੀ ਹਾਂਜੀ ਉਹਨੇ ਸੋਹਣੀ ਬਣਾਈ। ਸੋਹਣੀ ਬਣਾਈ ਆ। ਐਸੇ ਐਸੇ ਦੇਖੀ ਦੇ ਹਾਂ, ਐਸੇ ਐਸੇ ਦੇਖਿਆ ਕਿ ਟੀਵੀ ਦੇ ਵਿੱਚ ਵੀ ਉਹ ਕਦੀ ਉਹ ਦੇਖਿਆ ਹੀ ਨਹੀਂ ਚਿੜੀ ਤੋਤੇ ਇਦਾਂ ਦੇ ਜਿਹੜੀਆਂ ਉਹ ਦਿਖਾਉਂਦੇ ਜੰਗਲਾਂ ਦੇ ਵਿੱਚ। ਨਾਲੇ ਹੁਣ ਲਿਆਵਾਂਗੇ ਸਰਖਾਬ ਵੀ ਲਿਆਵਾਂਗੇ ਇਨਸ਼ਾਅੱਲਾ ਤਾਲਾ ਨਾ ਜਿਹੜਾ ਵਾ। ਜਿਹਨੂੰ ਕਹਿੰਦੇ ਤੁਹਾਨੂੰ ਬੜੇ ਸਰਖਾਬ ਅੱਛਾ ਮੁਰਗਾਬੀ ਰਹਿਣਾ ਸਾਹਿਬ ਕਹਿੰਦੇ ਕਿ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਹਾਂ ਮਰਗਾਬੀ ਤੇ ਕੂੰਜ ਜਿਹੜੀ ਆ ਨਾ ਕਹਿੰਦੇ ਆ ਕਿ ਉਹਨੂੰ ਪਾਣੀ ਜਿਹੜਾ ਵਾ ਨਾ ਹਾਂਜੀ ਚਾਹੀਦਾ ਵਾ ਹੈ। ਅੱਛਾ ਤੇ ਮਰਗਾਬੀਆਂ ਵੈਸੇ ਉਹ ਦੁਕਾਨਾਂ ਵਾਲੇ ਤਾਂ ਵਾਵਾ ਦਿਨ ਰੱਖਦੇ ਆ ਹੈ। ਹਾਂਜੀ ਦੁਕਾਨਾਂ ਤੇ ਵਿਕਣ ਲਈ ਆਉਂਦੀਆਂ ਜਿਹੜੀਆਂ ਆ ਇਹ ਖੁਸ਼ਕੀ ਦਾ ਵੀ ਆ ਤੇ ਉਂਝ ਵੀ ਪਾਣੀ 'ਚ ਵੀ ਉਂਝ ਵੀ ਰਹਿ ਲੈਂਦੀ। ਇਹ ਬੱਤਕ ਵਾਲਾ ਹਿਸਾਬ ਆ। ਬੱਤਕ ਆ ਉਹ ਪਾਣੀ ਤੋਂ ਮੱਛਲੀ ਨਹੀਂ ਹੈ ਕਿ ਜਿਹੜੀ ਵੀ ਨਿਰੀ ਪਾਣੀ 'ਚ ਹੀ ਰਹੇਗੀ। ਬੱਤਕ ਵੀ ਪਾਣੀ 'ਚ ਖੁਸ਼ ਰਹਿੰਦੀ ਆ। ਹਾਂਜੀ ਬਲਕਿ ਇਹ ਕਹਿੰਦੇ ਆ ਕਿ ਬੱਤਕ ਅਗਰ ਪਾਣੀ 'ਚ ਨਾ ਜਾਵੇ ਹਾਂਜੀ ਹਾਂਜੀ ਤੇ ਉਹਦੇ ਕਹਿੰਦੇ ਅੰਡੇ 'ਚੋਂ ਬੱਚਾ ਨਹੀਂ ਆਉਂਦਾ। ਹਾਂ ਜਿਹੜੀ ਬੱਤਕ ਪਾਣੀ 'ਚ ਜਾਂਦੀ ਆ ਨਾ ਹਾਂਜੀ ਹਾਂਜੀ ਉਹਦੇ ਯਾਨੀ ਕਿ ਜਿਹੜੇ ਅੰਡੇ ਜਿਹੜੇ ਆ ਨਾ ਉਹਨਾਂ ਦੇ ਇਹ ਕਹਿੰਦੇ ਆ। ਮਾਹੌਲ ਆ ਨਾ ਉਹਦਾ। ਮਾਹੌਲ ਆ। ਅੱਛਾ ਸਾਡਾ ਨਾ ਜੀ ਉਹ ਦੱਸਿਓ ਕੁੱਤਾ ਬਿਮਾਰ ਹੋ ਗਿਆ। ਹਾਂ ਕੁੱਤਾ ਤਾਂ ਬਸ ਉਹ ਬਾਲ ਹੀ ਬਚਿਆ ਵਾ, ਹਲੇ ਵੀ ਬਸ ਉਂਗਦਾ ਵਾ। ਉਸ ਦਿਨ ਤੇ ਬਿਲਕੁਲ ਇੰਜ ਹੀ ਲੱਗ ਗਿਆ ਸੀ ਵੀ ਪਤਾ ਨਹੀਂ ਸ਼ਾਇਦ। ਹਾਂਜੀ ਇਹਨੂੰ ਅਸੀਂ ਬੋਤਲਾਂ ਵੀ ਲਵਾਈਆਂ ਜੀ। ਤੀਸਰੀ ਬੋਤਲ ਲੱਗ ਗਈ। ਚਾਚੇ ਬੂਟੇ ਦਾ ਮੁੰਡਾ ਉਹ ਕਾਰੀਗਰ ਆ, ਉਹ ਸ਼ਕੀਨ ਆ, ਉਹ ਆ ਕੇ ਲਾ ਗਿਆ। ਉਹਦੀ ਮਿਹਰਬਾਨੀ ਨੇ ਤੇ ਕੁੱਤਾ ਸਾਡੇ ਨਾਲ ਤਾਂ ਪੂਰਾ ਹੋ ਗਿਆ ਸੀ। ਇਹ ਤਾਂ ਲੰਬਾ ਹੋ ਗਿਆ। ਇਹ ਕੀ ਗੱਲ ਹੈ, ਇੱਕ ਸ਼ੈ ਆਂਦੀ ਆ ਦੂਈ ਸ਼ੈ ਚਲੀ ਜਾਂਦੀ। ਕਦੇ ਮੁਰਗੀਆਂ ਨੂੰ ਖਾ ਜਾਂਦਾ ਕੁੱਤਾ, ਜੇ ਕੁੱਤਾ ਆਇਆ ਹੁਣ ਕੁੱਤਾ ਬਿਮਾਰ ਹੋ ਗਿਆ, ਨਵੀਂ ਸ਼ੈ ਆਈ ਆ। ਬਸ ਉਹ ਫਿਰ ਇਹ ਹੁੰਦਾ ਹੀ ਆ ਜੀ ਇਸ ਵਿੱਚ। ਉਹ ਚੀਜ਼ਾਂ ਦਾ ਹੁੰਦਾ ਕੋਈ ਵਾਧੇ ਘਾਟੇ ਨਾ। ਹਾਂਜੀ, ਲੇਕਿਨ ਇੱਕ ਚੀਜ਼ ਆ, ਜਦੋਂ ਕੋਈ ਸ਼ੈ ਰੱਖਣੀ ਹੋਵੇ ਨਾ ਉਹਦੇ ਤੋਂ ਪਹਿਲੇ ਉਹਦੀ ਰਿਸਰਚ ਜਿਹੜੀ ਹੈ ਨਾ ਕੁਝ ਕਰਨੀ ਚਾਹੀਦੀ ਆ। ਇਹ ਹੁਣ ਕੁੱਤੇ ਦਾ ਵਾਧੇ ਤੇ ਆਤੀ ਹੋਈ, ਇਹਨੂੰ ਗੋਸ਼ਤ ਜ਼ਿਆਦਾ ਪਾਤਾ ਗਿਆ। ਇਹ ਨਹੀਂ ਨਾ ਪਹਿਲੇ ਇਹ ਬੰਦਿਆਂ ਕੋਲੋਂ ਪੁੱਛਣਾ ਚਾਹੀਦਾ ਵੀ ਨਹੀਂ ਇਹ ਚੀਜ਼ ਨਹੀਂ ਯਾਨੀ ਕਿ ਜਿਹੜਾ ਵਾ ਨਾ ਕਰਨੀ ਚਾਹੀਦੀ। ਪੂਰੇ ਇhtiyat ਜਿਹੜੀ ਹੈ ਨਾ ਰੱਖਣੀ ਚਾਹੀਦੀ ਹੈ। ਇਹ ਵੀ ਨਾ ਰਾਣਾ ਸਾਹਿਬ ਤੁਹਾਨੂੰ ਮੈਂ ਦੱਸਾਂ, ਇਹ ਵੀ ਤਕੜੇ ਮਾੜੇ ਵਾਲੀ ਗੱਲ ਹਾਂ ਇਹ ਨਾਲੇ ਜਿਹੜੇ ਜਾਨਵਰ ਆ ਨਾ ਰੋਜ਼ ਇੱਕ ਚੀਜ਼ ਨੂੰ ਖਾਂਦੇ ਖੁੱਲੇ ਫਿਰਦੇ ਆ। ਬੱਕਰੀਆਂ ਆਪਾਂ ਰੱਖੀਆਂ ਨਹੀਂ ਜੀ ਘਰਾਂ 'ਚ, ਉਹਨੂੰ ਖੁੱਲੀ ਛੱਡ ਦਿਓ ਤੁਸੀਂ, ਉਹ ਜਿੰਨੇ ਮਰਜ਼ੀ ਦਾਣੇ ਖਾ ਲਵੇ, ਆਟਾ ਖਾ ਲਵੇ, ਉਹਨੂੰ ਕੁਝ ਨਹੀਂ ਹੁੰਦਾ। ਚੱਲਣਾ ਫਿਰਨਾ ਉਹਨੇ ਚੱਲਣਾ ਫਿਰਨਾ, ਨਾਲੇ ਉਹਦੀ ਰੂਟੀਨ ਆ, ਉਹਨੇ ਰੋਜ਼ ਖਾਣਾ। ਉਹਨੇ ਦਾਣੇ ਨਾ ਜੀ ਉਹ ਰੋਜ਼ ਖਾਣੇ, ਆਟਾ ਵੀ ਰੋਜ਼ ਖਾਣਾ। ਜਿਹੜਾ ਮਲੂਕ ਕੁਝ ਨਹੀਂ ਹੁੰਦਾ। ਜਿਹੜਾ ਮਲੂਕ ਬੰਦਾ ਨਾ ਅਮੀਰ ਬੰਦਾ ਹਾਂਜੀ ਉਹਨੂੰ ਸਰਦੀ ਗਰਮੀ ਬੜੀ ਜਲਦੀ ਲੱਗ ਜਾਂਦੀ ਆ। ਜਲਦੀ ਲੱਗਦੀ ਤੇ ਮਾੜਾ ਬੰਦਾ ਜਿਸ ਤਰ੍ਹਾਂ ਮਰਜ਼ੀ ਫਿਰਦਾ ਰਵੇ ਉਹਨੂੰ ਕੋਈ ਨਹੀਂ ਆ। ਜਿਹੜੇ ਆਪਣੇ ਡੱਗ ਜੇ ਕੁੱਤੇ ਫਿਰਦੇ ਨਾ ਇਹਨਾਂ ਨੂੰ ਕੋਈ ਨਹੀਂ ਘਾਟੇ ਵਾਧੇ ਨਾ ਹੁੰਦੀ ਹੈ। ਇਹ ਜਰਾ ਕੁੱਤਾ ਮਲੂਕ ਆ ਤੇ ਬਸ ਥੋੜੀ ਜੀ। ਹਾਂਜੀ ਬਸ ਹੁਣ ਗੱਲ ਸੁਣ, ਹੁਣ ਕੋਈ ਟਮਾਟਰ ਦਿਖਾ ਲਈਏ ਇਹ ਕੋਈ ਆ ਕੀ ਕਰੀਏ। ਅੱਛਾ ਦੇਖ ਲਓ ਚੂਜ਼ਿਆਂ ਦਾ ਇੱਕ ਤਾਂ ਇਹ ਫਾਇਦਾ ਹੁੰਦਾ ਵਾ ਨਾ, ਇਹ ਮੁਰਗੀਆਂ ਅੰਡੇ ਦਿੰਦੀਆਂ ਵਾ, ਚੂਜ਼ੇ ਗੋਸ਼ਤ ਦਿੰਦੇ ਆ। ਦੂਸਰਾ ਨਿਆਣੇ ਬੜੇ ਖੇਡਦੇ ਆ ਇਹਨਾਂ ਨਾਲ। ਨਿਆਣਿਆਂ ਦੀ ਬੜੀ ਇਹਦੇ ਨਾਲ ਦਿਲਚਸਪੀ ਹੁੰਦੀ ਆ।
ਛੋਟੇ ਛੋਟੇ ਨਾ ਯਾਨੀ ਕਿ ਉਹਨੂੰ ਜਦੋਂ ਅੱਛਾ ਸਾਨੂੰ ਬਚਪਨ 'ਚ ਜਦੋਂ ਮੁਰਗੀ ਚੂਜ਼ੇ ਕੱਢਦੀ ਸੀ ਨਾ ਉਹ ਜਦੋਂ ਪਹਿਲਾਂ ਬੱਚਾ ਕੱਢਦੀ ਸੀ ਬੜਾ ਯਾਨੀ ਕਿ ਹੁੰਦਾ ਸੀ ਵੀ ਆ ਮੁਰਗੀ ਨੇ ਨਾ ਚੂਜ਼ਾ ਕੱਢ ਲਿਆ, ਫਿਰ ਉਸ ਤੋਂ ਬਾਅਦ 2 ਹੋ ਗਏ 3 ਹੋ ਗਏ, ਫਿਰ ਜਦੋਂ ਤੱਕ ਉਹ ਸਾਰੇ ਜਿਹੜਾ ਫਿਰ ਉਹ ਲੈ ਕੇ ਫਿਰਦੀ ਸੀ ਹੈ। ਤੇ ਇਹ ਵਿਚਾਰੇ ਨਾ ਬਗੈਰ ਮਾਂ ਤੋਂ ਆ ਹੈ, ਇਹ ਹੈਚਰੀ ਦੇ ਆ, ਮਸ਼ੀਨਰੀ ਹੈ ਇਹ ਇਹਨਾਂ ਨੇ ਯਾਨੀ ਕਿ ਉੱਥੇ ਵਰਨਾ ਤਾਂ ਇਹ ਹੁੰਦਾ ਕਿ ਚੂਜ਼ਿਆਂ ਦੇ ਨਾਲ ਮਾਂ ਹੁੰਦੀ ਹੈ ਨਾ, ਉਹਨਾਂ ਨੂੰ ਯਾਨੀ ਕਿ ਮਾੜਾ ਮੋਟਾ ਜਾਨਵਰ ਜੇ ਪਵੇ ਤਾਂ ਮੁਰਗੀ ਉਹਨਾਂ ਦੇ ਅੱਗੇ ਖਲੋ ਜਾਂਦੀ ਹੈ ਹੈ। ਤੇ ਇਹਨਾਂ ਨੇ ਹੁਣ ਆਪਣੀ ਸਵਾਬ ਦੀ ਤੇ ਹਸਨ ਕੋਲੋਂ ਵੀ ਬਚਣਾ ਵਾ ਤੇ ਆਲੇ ਦੁਆਲੇ ਵਾਲੀ ਚੀਜ਼ਾਂ ਕੋਲੋਂ ਵੀ ਬਚਣਾ ਵਾ ਹੈ। ਆਹੋ ਹਸਨ ਸਮਝਦਾ ਵੀ ਇਹ ਵੀ ਕੋਈ ਗਾਵਾਂ ਮੱਝਾਂ ਵਾਲਾ ਹੀ ਕੰਮ ਆ ਹਸਨ ਨੇ ਨਾ ਜੀ ਛੋਟੀ ਫੜੀ ਆ ਤੇ ਉਹਨਾਂ ਨੂੰ ਚਰਾਂਦਾ ਤੇ ਕੁਝ ਦਿਨਾਂ ਬਾਅਦ ਜਦੋਂ ਇਹ ਤਕੜੇ ਮੁਰਗੇ ਹੋ ਗਏ ਫਿਰ ਹਸਨ ਅੱਗੇ ਅੱਗੇ ਹੋਏਗਾ, ਇਹ ਪਿੱਛੇ ਪਿੱਛੇ ਹੋਣਗੇ। क्या बात है जी, क्या बात है। अल्लाह ताला ने पता नहीं इंसान वास्ते की चीज़ां बनाईयां यार हैं ਨੜੀਆਂ ਵਾ ਹਾਂਜੀ ਹਾਂਜੀ ਇਹ ਹੁਣ ਇੱਥੇ ਮਨੂਸ ਹੋ ਗਈਆਂ ਵਾ ਹਾਂਜੀ ਤੇ ਬੜਾ ਅੱਛਾ ਜਿਹੜਾ ਵਾ ਨਾ ਬਣਦਾ ਵਾ, ਲੇਕਿਨ ਇਹਨਾਂ ਲਈ ਖੁਰਲੀ ਦੂਸਰੀ ਲੱਕੜ ਵਾਲੀ ਕਰੋ ਵੀ ਇਹਨਾਂ ਦੀ ਨਾ। ਹਾਂਜੀ ਉਹ ਬਣਾਵਾਂਗੇ ਬੜਾ ਕਿਹਾ ਹੋਇਆ ਲਿਆਵਾਂਗੇ ਅੱਜ ਕੀ ਬਾਤ ਹੈ ਜੀ, ਕੀ ਬਾਤ। ਇਹਨਾਂ ਨੂੰ ਚਾਹੀਦੀ ਮਦਰੀ ਦੀ ਖੁਰਲੀ। ਹਾਂ ਛੋਟੀ ਛੋਟੀ ਕਿਉਂਕਿ ਦੂਸਰੀ ਵੱਡੀ ਖੁਰਲੀ ਨਹੀਂ ਨਾ ਉਹਦੇ ਤੇ ਪੂਰਾ ਨਹੀਂ ਆਉਂਦੀਆਂ ਇਹ ਖੁਰਲੀ ਤਾਂ ਹੈ ਲੇਕਿਨ ਉਹ ਵੱਡੀ ਆ। ਅੱਛਾ ਜੀ ਮਾੜਾ ਜਿਹਾ ਦਿਖਾਈਏ ਇਹਨਾਂ ਨੂੰ ਆਪਣਾ ਫਸਲ ਬਾੜੀ। ਹਾਂ ਹੈ ਬੂਟੇ ਜੁੱਤੀ ਪਾ ਕੇ ਆ। ਅੱਛਾ ਜੀ ਅੱਗੇ ਸੇ ਇੱਥੋਂ ਲੰਘਦੇ ਸੀ ਨਾ ਇਦਾਂ ਲਾਂਘਾ ਬਣਿਆ ਸੀ ਤੇ ਤੁਹਾਨੂੰ ਦੇਖਦਾ ਸੀ ਵੀ ਇੱਥੇ ਰੋਹੀ ਖੜੀ ਹੁੰਦੀ ਸੀ ਤੇ ਅੱਜ ਰੋਹੀ ਹੈ ਨਹੀਂ। ਉਹ ਰੋਹੀ ਗਈ ਹੈ ਜੀ। ਅਸੀਂ ਸਾਡੇ ਬੇਲੀਆਂ ਤੇ ਉਹਨਾਂ ਨੇ ਉਹ ਸਵਾਰੀ ਵਾਸਤੇ ਲਾਦੂ ਕੱਢਣ ਵਾਸਤੇ ਉਹਨੂੰ ਸਬਕ ਦੇਣ ਵਾਸਤੇ ਵੀ ਕੋਈ ਉਹਨੂੰ ਪਤਾ ਲੱਗੇ ਵੀ ਸੱਜੇ ਮੁੜਨਾ ਖੱਬੇ ਮੁੜਨਾ ਵੀ ਉਹਨੂੰ ਉਸ ਵੀ ਕਾਠੀ ਦੀ ਸਵਾਰੀ ਵਾਸਤੇ ਨਾ ਉਹ ਅਸੀਂ ਭੇਜੀ ਆ। ਉੱਥੇ ਅਸੀਂ ਜਾਵਾਂਗੇ ਵੀ ਉਹ ਦਿਖਾਵਾਂਗੇ ਵੀ ਤੇ ਉਹਦੇ ਤੇ ਉਹ ਪੱਕੀ ਸਵਾਰੀ ਲੱਗ ਜਾਗੇ ਕਰਨ। ਤੇ ਉਹ ਗਈ ਹੋਈ ਉਹਨੂੰ 8 ਦਿਨ ਹੋ ਗਏ ਰੋਹੀ ਨੂੰ। ਤੇ ਉਹ ਫਿਰ ਜਿੱਦਾਂ ਕਿ ਜਾਜ ਸਿੱਖਣ ਨਹੀਂ ਜਾਂਦਾ ਕੋਈ ਬੰਦਾ, ਜਾਜ ਸਿੱਖਣ ਉਹਨੂੰ ਜਾਜ ਸਿੱਖਣ ਵਾਸਤੇ ਘੱਲਿਆ ਉੱਥੇ ਵੀ ਇਹ ਹੁਣ ਨਾ ਸਵਾਰੀ ਦੀ ਜਾਜ ਸਿੱਖ ਕੇ ਆਵੇ ਵੀ ਕਿੱਦਾਂ ਸਵਾਰੀ ਲੈ ਕੇ ਤੁਰਨਾ। ਅਸੀਂ ਅਣਜਾਣ ਬੰਦੇ ਸੀ, ਯੂਨੀਵਰਸਿਟੀ ਭੇਜੀ ਆ। ਹਾਂਜੀ ਹਾਂਜੀ ਅਸੀਂ ਅਣਜਾਣ ਬੰਦੇ ਸੀ ਵੀ ਉਹ ਉਹਦੇ ਵੀ ਨਾ 60 ਮਾਰ ਬੈਂਦੇ ਆਪਣੇ ਵਾਲਾ। ਤੇ ਚਲੋ ਹੁਣ ਕਾਰੀਗਰ ਬੰਦੇ ਕੋ ਗਈ ਆ ਤੇ ਉਹ ਕਰ ਦੂਗਾ ਉਹਨੂੰ ਲਾਦੂ ਕੱਢ ਦੂਗਾ। ਕਹਾਂ ਯਾਰ ਆ ਦੇਖ ਆ ਦੇਖੋ ਜੀ ਉਧਰ ਤੂਤ ਲਾਇਆ ਸੀਗਾ ਤੇ ਦੇਖੋ ਮਾਸ਼ਾਅੱਲਾ ਚੱਲ ਪਿਆ ਉਦਾਂ ਹੀ ਜਿੱਦਾਂ ਆਇਆ। ਤੁਰ ਪਿਆ ਕੀ ਬਾਤ ਹੈ। ਹਾਂ ਤੁਰ ਪਿਆ। ਅੱਛਾ ਇਹਨੂੰ ਗੋਲਾਂ ਵੀ ਲੱਗਣਗੀਆਂ ਵੇ? ਹਾਂ ਗੋਲਾਂ ਲੱਗਣਗੀਆਂ ਐਤਕੀ ਤਾਂ ਖਬਰੇ ਨਾ ਲੱਗਣ। ਇਹ ਛਾਂ ਵਾਲਾ ਕਿ ਗੋਲਾਂ ਵਾਲਾ? ਗੋਲਾਂ ਛਾਂ ਵੀ ਗੋਲਾਂ ਵੀ। ਉਹ ਵੱਡੀਆਂ ਲੱਗਣਗੀਆਂ ਲੰਮੀਆਂ? ਹਾਂ ਲੰਮੀਆਂ ਤੂਤੀਆਂ। ਇਹਨੂੰ ਇਹ ਨਹੀਂ ਪਤਾ ਵੀ ਲਾਲ ਲੱਗਣਗੀਆਂ ਜਾਂ ਚਿੱਟੀਆਂ ਲੱਗਣਗੀਆਂ, ਲੇਕਿਨ ਲੱਗਣਗੀਆਂ ਲੰਬੀਆਂ। ਚਲੋ ਲੱਗਣ ਸਹੀ। ਨਹੀਂ ਇਹ ਲਾਲ ਤੇ ਚਿੱਟੀਆਂ ਹੀ ਕਰਨਾ ਸਭ ਕੋਈ ਨਹੀਂ। ਇਹ ਕਿੱਥੋਂ ਦੂਰੋਂ ਮੰਗਾਇਆ ਕਿਤੋਂ? ਹਾਂਜੀ ਇਹ ਬਹੁਤ ਦੂਰ ਵੱਡੇ ਸ਼ਹਿਰੋਂ ਲਿਆਂਦਾ ਉੱਥੇ ਜਾ ਕੇ ਰਸ਼ਕੇ ਦੇ ਉੱਤੇ ਰੱਖਿਆ। ਇਹ ਤੂਤੀਆਂ ਲੱਗਦੀਆਂ ਵੱਡੀਆਂ ਲੰਮੀਆਂ ਨੀਲੇ ਰੰਗ ਦੀਆਂ। ਮੇਰੇ ਵਾਲੇ ਤੂਤ ਨੇ ਰਾਣਾ ਸਾਹਿਬ ਬੜਾ ਫਲ ਚੱਕਿਆ। ਵਾਹ ਵਾਹ ਬੜਾ ਫਲ ਚੱਕਿਆ ਮੇਰੇ ਤੂਤ ਨੇ। ਆੜੀਆਂ ਲੰਮੀਆਂ ਗੋਲਾਂ ਕਿਸ ਰੰਗ ਦੀਆਂ? ਕਾਲੇ ਰੰਗ ਦੀਆਂ। ਚਲੋ ਕਾਲੀਆਂ ਕਾਲੀਆਂ। ਅੱਛਾ ਕਾਲੀਆਂ ਲੰਮੀਆਂ। ਹਾਂਜੀ ਲੰਮੀਆਂ ਆ ਇਦੋਂ ਬਾਅਦ ਜਿਹੜਾ ਨਾ ਕਿਉਂਕਿ ਹੁਣ ਰੋਜ਼ਿਆਂ 'ਚ ਤਾਂ ਨਹੀਂ ਟਾਈਮ ਲੱਗਦਾ ਹੈ। ਹਾਂਜੀ ਹਾਂ ਤੇ ਬਲਕਿ ਇੱਕ ਦਾਵਤ ਰਹਿ ਗਈ। ਮਾਸ਼ਾਅੱਲਾ। ਟਮਾਟਰ ਚਾਚਾ ਬੂਟਿਆ ਦੇਖ ਇਦਾਂ ਟਮਾਟਰ ਮਾਸ਼ਾਅੱਲਾ। ਇਹ ਨਾ ਫਲ ਲੈ ਲੈਂਦਾ। ਇਹ ਐਸੀ ਫਸਲ ਆ ਜੀ ਉਹਨਾਂ ਜੀ ਥੱਲਿਓ ਰੱਖ ਕੇ ਨਾ ਰਾਣਾ ਸਾਹਿਬ ਥੱਲਿਓ ਰੱਖ ਨਹੀਂ ਨਹੀਂ ਇਹ ਵੈਰਾਈਟੀ ਜਿਹੜੀ ਹੈ ਨਾ ਮਾਸ਼ਾਅੱਲਾ ਬੜੀ ਸੋਹਣੀ ਪਿਛਲੀ ਦਫਾ ਵੀ ਬਹੁਤ ਅੱਛਾ ਸੀ, ਲੇਕਿਨ ਇਹ ਐਤਕੀ ਜ਼ਬਰਦਸਤ ਆ। ਇਹਦੇ ਨਾ ਗੁੱਛੇ 'ਚ ਜ਼ਿਆਦਾ ਵਾ। ਪਹਿਲਾਂ ਜਿਹੜਾ ਪਿਛਲੀ ਵਾਰੀ ਸੀ ਨਾ ਗੁੱਛਾ ਉਹ ਸੀ 4-4 5-5 ਦਾ, ਇਹ ਐਤਕੀ ਜ਼ਿਆਦਾ ਦਾ। ਐਤਕੀ ਵੱਡੇ ਗੁੱਛੇ ਆ। ਹਾਂ ਬੰਦੇ ਨੇ ਹਾਂ ਐਤਕੀ ਕਿਸਮ ਹੋਰ ਆ ਤੇ ਨਾਲੇ ਨਾ ਜੀ ਇਹ ਹੁੰਦੇ ਲੱਗ ਛੇਤੀ ਜਾਂਦੇ ਆ। ਇਹ ਲਾਲ ਮੱਠੇ ਜਾ ਕੇ ਹੁੰਦੇ ਆ। ਮਹੀਨੇ ਤੋਂ ਜ਼ਿਆਦਾ ਲੈ ਜਾਂਦੇ ਆ। ਉਹ ਇੱਕ ਸਾਲ ਆਪਾਂ ਰੱਖੀ ਰਜਾਈ ਚੋਂ ਕੀ ਵਜ੍ਹਾ ਸੀ ਬਣੀ? ਉਹ ਸਰਦੀ ਜ਼ਿਆਦਾ। ਹਾਂ ਸਿਆਲੇ ਦੇ ਵਿੱਚ ਠੰਡ ਬਹੁਤੀ ਬਣ ਗਈ। ਲੈ ਲਾਲ ਨਾ ਹੁਣ ਅਸੀਂ ਤੋੜ ਕੇ ਨਾ ਇਦਾਂ ਰਜਾਈਆਂ ਚ ਆਹ ਦੇਖੋ ਨਾ ਹੁਣ ਇੱਕ ਗੁੱਛਾ ਵਾ 3 6 9 10 12 ਯਾਨੀ ਕਿ ਇਹ ਇੱਕੋ ਜਗ੍ਹਾ ਤੇ ਨਾ ਇੰਨੇ ਹੈ 12 ਮਾਸ਼ਾਅੱਲਾ ਜੀ। ਆ ਹੋਣੇ ਸ਼ੁਰੂ ਹੋ ਗਏ। ਗਾਂ ਤੁਰਿਆ ਵੇ। ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਵਾ। ਟਮਾਟਰ ਵੀ ਟਮਾਟਰ ਨੂੰ ਦੇਖ ਕੇ। ਕੈਮਰਾ ਸਾਹਿਬ ਆਪਣਾ ਚਾਚਾ ਬੂਟੇ ਤੂੰ ਵੀ ਆ ਜਾ। ਅੱਛਾ ਹੁਣ ਇਹ ਸਾਈਜ਼ ਵਿੱਚ ਵੀ ਠੀਕ ਹੋ ਰਹੇ ਆ। ਹਾਂ ਆ ਦੇਖੋ ਨਾ ਹੁਣ ਜਿਹੜੀ ਉਹ ਗੱਲ ਕਹਿੰਦੇ ਨੇ ਪੱਤੇ ਥੋੜੇ ਤੇ ਫਲ ਬਹੁਤਾ। ਹਾਂਜੀ ਹਾਂਜੀ। ਇਧਰੋਂ ਤਾਂ ਹੁਣ ਸਮਝੋ ਵੀ ਤਿਆਰ ਆ ਕੰਮ। ਬਸ ਹੁਣ ਰੇਟ ਡਿੱਗਣ ਦੀ ਤਿਆਰੀ ਹੋਣੀ ਸੀ, ਉਹ ਉਡੀਕ ਰਹੇ ਆ। ਕਿਉਂਕਿ ਜਦੋਂ ਫਸਲ ਸਾਡੀ ਆਣੀ ਆ ਨਾ ਉਹ ਡਿੱਗ ਗਿਆ। ਬਸ ਲੱਗ ਗਿਆ ਪਤਾ। 60 ਰੁਪਏ ਕਿਲੋ ਤੇ ਆ ਗਿਆ। 60 ਰੁਪਏ 60 ਦੇ ਕਿੰਨੇ
ਨਹੀਂ ਉਹ ਦੁਕਾਨ ਤੇ ਆ ਦੁਕਾਨ ਤੇ 100 ਰੁਪਏ ਦੀ ਪੰਸੇਰੀ ਇੱਥੋਂ ਸਾਡੇ ਕੋਲੋਂ ਜਾਊਗੀ ਤੇ 60 ਦਾ ਸੇਰ ਦੇਣਗੇ ਦੁਕਾਨਦਾਰ। ਹਾਂ 300 ਦੀ ਉਹ ਵੇਚਣਗੇ। ਇਹੋ ਹੀ ਸਾਨੂੰ ਜਿਹੜੀ ਘਾਟੇ ਮਾਰਦੇ ਨੇ। ਹਾਂਜੀ ਆ ਦਿਖਾਉਂਦਾ ਰਹੇ ਸੱਜੇ ਘਾਟੇ ਖੱਬੇ ਮਾਰਦੇ, ਹੋਰ ਸਾਨੂੰ ਕੀ ਆ। ਪੂਰੇ। ਅੱਛਾ ਜੀ ਤੁਹਾਨੂੰ ਇੱਕ ਦਿਖਾਉਂਦੇ ਆ ਕਿ ਜਿਹੜੀ ਸਾਡੀ ਹਾੜੂ ਮੱਕੀ ਆ ਨਾ ਉਹ ਵੀ ਅਸੀਂ ਲਾਈ ਆ। ਖਾਸੇ ਦਿਨ ਹੋ ਗਏ ਤੁਹਾਨੂੰ ਇਸ ਪਾਸੇ ਲਿਆਂਦਾ ਨਹੀਂ ਤੇ ਅੱਜ ਦਿਖਾਉਂਦੇ ਆ ਤੁਹਾਨੂੰ ਆਪਣੀ ਹਾੜੂ ਮੱਕੀ ਵੀ। ਤੇ ਦੇਖੋ ਜੀ ਕੋਈ ਸ਼ਾਇਦ ਬਚੇ ਨਾ ਬਚੇ ਬਈ ਅਸੀਂ ਕਸਬ ਵਾਲੇ ਨੇ ਤਾਂ ਕਸਬ ਕਰਨਾ ਅਸੀਂ ਕਸਬ ਸਾਨੂੰ ਹੋਰ ਕੋਈ ਨਹੀਂ, ਅਸੀਂ ਤਾਂ ਇਹ ਕਰਨਾ, ਸਾਨੂੰ ਹੋਰ ਆਂਦਾ ਕੋਈ ਨਹੀਂ, ਨਾ ਅਸੀਂ ਕੰਮ ਕਰਨਾ। ਜ਼ਿਮੀਦਾਰਾਂ ਦੇ ਪੋਤਾਂ ਕਿਸਾਨਾਂ ਦੇ ਪੋਤਾਂ ਕਿਸਾਨੀਓ ਕਰਨੀ। ਉਹ ਜਿਸ ਤਰ੍ਹਾਂ ਇੱਕ ਸ਼ਾਇਰ ਆ ਨਾ ਉਹ ਕਹਿੰਦਾ ਸੀ ਵੀ ਸਵਾਏ ਇਸ਼ਕ ਦੇ ਸਾਨੂੰ ਹੋਰ ਤਾਂ ਕੋਈ ਕੰਮ ਨਹੀਂ ਆਂਦਾ ਹਾਂ ਤੇ ਅਸੀਂ ਤਾਂ ਉਹੀ ਕਰਨਾ। ਦੇਖ ਲਾ ਵੀ ਹੁਣ ਇੱਕ ਵਾਰੀ ਸੋਟੀਆਂ ਲਿਫ ਰਹੀਆਂ, ਹਾਂਜੀ ਇੰਨਾ ਭਾਰ ਬਣ ਗਿਆ ਇਹਨਾਂ ਦਾ। ਇਹ ਨਹੀਂ ਇਹਨਾਂ ਨੂੰ ਬੜਾ ਮੁਸ਼ਕਲ ਹੋਣਾ ਵਾ ਇਹਨਾਂ ਨੂੰ ਕਿਉਂਕਿ ਪਿਛਲੀ ਦਫਾ ਵੀ ਜਿਹੜੀਆਂ ਸੋਟੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਸੀ ਹਾਂਜੀ ਤੇ ਐਤਕੀ ਜਿਹੜੀ ਮਾਸ਼ਾਅੱਲਾ ਫਸਲ ਆ ਨਾ ਜਿਹੜੀ ਹਾਂ ਤੇ ਇਹ ਹੁਣ ਇੱਕ ਇੱਕ ਬੂਟੇ ਤੇ ਜਦੋਂ ਇੰਨਾ ਫਲ ਲੱਗਣਾ ਵਾ। ਆ ਦੇਖੋ ਜੀ ਇਹ ਲੋਹੇ ਦਾ ਹੀ ਹੋਣਾ ਚਾਹੀਦਾ ਪੱਕਾ ਫਰੇਮ। ਉਹ ਆਹ ਖੀਰੇ ਨੂੰ ਸ਼ੁਕਰ ਆ ਲਾਇਆ ਪੱਕਾ। ਸੱਚੇ ਰੱਬ ਦਾ। ਦੇਖੋ ਆ ਸੋਨੇ ਦਾ ਪਾਣੀ ਫਿਰ ਰਿਹਾ ਕਣਕ ਨੂੰ, ਦਿਖਾ ਬਈ। ਕਣਕਾਂ ਪੀੜੀਆਂ ਹੋ ਰਹੀਆਂ ਜੀ ਹੁਣ ਮਾਸ਼ਾਅੱਲਾ। ਹਾਂ ਦੇਖ ਨਾ ਸੋਨੇ ਦਾ ਪਾਣੀ ਨਹੀਂ ਜਿੱਦਾਂ ਫਿਰ ਰਿਹਾ। 20-25 ਦਿਨ ਰਹਿ ਗਿਆ ਜੀ। ਹਾਂ ਵਾਹ 20 20 ਅਖੀਰ 20 ਕੁ ਦਿਨ 13 ਹਾਂ ਅਖੀਰ 13-14 ਅਪ੍ਰੈਲ ਨੂੰ ਨਾ ਵਿਸਾਖ ਚੜ ਜਾਣਾ ਵਾ। ਹਾਂਜੀ ਅਖੀਰ 20 ਬਾ ਅਖੀਰਲੀ ਗੱਲ ਆ 20 ਲੇਕਿਨ ਆਖਰੀ 5-4 ਦਿਨ ਤਾਂ ਸਿਰਫ ਨਾੜ ਦੇ ਸੁੱਕਣ ਦੇ ਹੁੰਦੇ ਆ। ਆ ਜਾਓ ਸਿੱਟਾ ਤਾਂ ਮੁਕੰਮਲ ਹੋ ਜਾਂਦਾ ਵਾ। ਤੇ ਕਹਿ ਲੋ ਵੀ ਕਣਕਾਂ ਨੇ ਜਦੋਂ ਪੱਕਣਾ ਨਾ ਤੇ ਉਧਰੋਂ ਗਰਮੀ ਨੇ ਲੱਭ ਕੱਢ ਦੇਣੇ। ਹਾਂ ਨਹੀਂ ਇਹ ਬਗੈਰ ਗਰਮੀ ਤੋਂ ਕਣਕ ਵੈਸੇ ਹੀ ਨਹੀਂ ਨਾ ਉਹ ਵੱਢੀ ਜਾ ਸਕਦੀ। ਹਾਂਜੀ ਹਾਂਜੀ ਤੇ ਫਿਰ ਤੂੰ ਦੇਖ ਜਿਹੜੀ ਉਹ ਲੋ ਚੱਲਦੀ ਆ ਨਾ ਉਹ ਨਿਰੀ ਸ਼ਫਾ। ਬਿਮਾਰੀਆਂ ਖਤਮ। ਹਾਂ ਬਿਮਾਰੀਆਂ ਮੈਨੂੰ ਲੱਗਦਾ ਇਹ ਸਿਰਫ 5-4 ਦਿਨ ਦੀ ਖੇਡ ਆ ਰੋਜ਼ੇ ਰੋਜ਼ ਰੋਜ਼ ਬਸ ਈਦ ਵਾਲੇ ਦਿਨ ਹੀ ਭਾਵੇਂ ਕੰਮ ਜਿਹੜਾ ਹੋਵੇ ਨਾ ਤਪ ਜੇ। ਮੱਛਰ ਮੱਖੀਆਂ ਆ ਸੁੰਡੀਆਂ ਜੀਆਂ ਪੁੰਡੀਆਂ ਸਭ ਲੋ ਨਾ। ਹਾਂ ਮੱਛਰ ਮੱਖੀ ਭੁੰਡੀ ਜਿਹੜੀ ਸ਼ੈ ਵੀ ਉਹ ਵੀ ਮਰ ਜਾਂਦੀ। ਬੰਦੇ ਨਾ ਟੱਪਦੇ ਦਿਖਾਏ ਸਾਲੇ ਤੋਂ। ਫਿਰ ਅਗਲੀ ਗੱਲ ਦੇਖ ਯਾਰ ਬੁੱਢੇ ਬੰਦੇ ਆਪਾਂ ਲੋਟਾ ਡਿੱਗ ਪਈਏ ਤੂੰ ਛਾਲਾ ਮਰਵਾ। ਆਹੋ ਫਿਰ ਤੂੰ ਇਹ ਦੇਖ ਬਈ ਉਹ ਕੀ ਉਹਨੂੰ ਸਾਧਦੇ ਆ। ਮੈਂ ਤਾਂ ਉਧਰ ਦੀ ਟੱਪ ਆਉਂਗਾ। ਆਹੋ ਕੀ ਹੋ ਗਿਆ? ਮੈਂ ਉੱਥੋਂ ਦੀ ਟੱਪ ਲੂੰਗਾ। ਲੱਤਾਂ ਤਾਂ ਛੋਟੀਆਂ ਉਹ ਇੱਥੇ ਸਹੀ ਰਹਿਣਾ। ਉੱਥੇ ਕਿੱਥੇ ਚੱਲੇ ਤੁਸੀਂ? ਉੱਥੋਂ ਦੀ ਆ ਜਾਊਂਗਾ ਮੈਂ। ਵਿਚਾਰੇ ਦੀ ਲੱਤਾਂ ਛੋਟੀਆਂ। ਵਿੱਚੋਂ ਲੰਘ ਜਾ ਤੇ ਪਾਣੀ ਆ। ਹੈਂ ਆਹ ਵੀ ਪਾਣੀ ਆ। ਆਹ ਵੀ ਉੱਤੋਂ ਨਾ ਟੱਪਦਾ ਵਿੱਚੋਂ ਟੱਪ ਜਾਂਦਾ। ਹਾਂ। ਇਹ ਤਾਂ ਲਾਦ ਹੀ ਕਰਾਈ ਆਪਣੀ। ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਗਿਆ ਵੀ ਲੱਤਾਂ ਛੋਟੀਆਂ। ਦੂਰ ਚੱਲੇ। ਆ ਵੀ ਤੂੰ ਵਿੱਚੋਂ ਟੱਪ ਜਾ ਮਲਕ ਦੇਣੀ। ਅੱਛਾ ਗੱਲ ਪਤਾ ਨਹੀਂ ਕੀ ਕਰਦੇ ਸੀ। ਨਹੀਂ ਇਹ ਅਸਲ 'ਚ ਜਿਹੜਾ ਦਿਖਾਣ ਦੇ ਚੱਕਰ 'ਚ ਨਾ ਇਹ ਦਿਖਾਲੇ ਮੈਂ ਜ਼ਿਆਦਾ ਪੈਂਡਾ ਕਰਕੇ ਆਇਆ। ਇਹੋ ਹੀ 20 ਦਿਨ ਮਸਾਂ ਲੈ ਗਈ ਕਣਕ ਦੇ ਸੋਨੇ ਦਾ ਪਾਣੀ। ਹਾਂ ਉਹ ਗੱਲ ਇਹ ਕਰਦੇ ਸੀ ਬਈ ਉਹ ਆ ਜਿਹੜੀ ਰੀਹ ਵਾਹ ਹੁਣ ਚੱਲਦੀ ਆ ਨਾ ਜਾਂ ਲੋ ਚੱਲਣ ਦੇ ਜੇ ਕੋਈ ਰੀਹ ਵਾਹ ਕਿਸੇ ਨੂੰ ਹੋਵੇ ਤਾਂ ਸਾਨੂੰ ਦੱਸ। ਮਾਸ਼ਾਅੱਲਾ ਲਓ ਜੀ ਆ ਅੱਜ ਸਾਡੀ ਮੱਕੀ ਹੈ ਜੀ ਹਾੜੂ ਹਾੜੂ ਮੱਕੀ ਹੈ। ਮਾਸ਼ਾਅੱਲਾ ਲਾ ਦਿਲ ਕਰੇ ਤਾਂ ਇਹ ਸੈਲਜ ਬਣਾ ਲਓ ਅਚਾਰ ਹਾਂਜੀ ਹਾਂਜੀ। ਤਾਂ ਦਿਲ ਕਰੇ ਇਹਨੂੰ ਪਕਾ ਕੇ ਵੇਚ ਲਓ। ਇਹ ਰੁਕ ਤੁਹਾਡੀ ਜਾਓ, ਮਰਜ਼ੀ ਰੁਕ ਜਾਓ ਆ। ਐਵੇਂ। ਨਹੀਂ ਇਹ ਸਾਡੀ ਮਰਜ਼ੀ ਆ। ਇਦਾਂ ਮੱਕੀ ਸੋਹਣੀ ਮੱਕੀ ਰਾਣਾ ਸਾਹਿਬ ਮੱਕੀ ਦੇਖੋ ਜੀ। ਹਾਂ ਨਹੀਂ ਮੱਕੀ ਮਾਸ਼ਾਅੱਲਾ ਠੀਕ ਹੈ। ਨਾਲੇ ਇੱਕ ਹੋਰ ਅਸਲ ਚੀਜ਼ ਹੁੰਦੀ ਹੈ ਕਿ ਮੱਕੀ ਐਸ ਕੇ ਲੈਵਲ ਤੇ ਨਾ ਬਿਮਾਰੀ ਤੋਂ ਬਚੇ। ਆਓ ਕੀੜੀ ਜੀ ਤੋਂ ਉਹਦੇ ਤੋਂ ਕੀੜੀ ਤੋਂ ਨਿਕਲ ਆਈ ਆ ਤੇ ਸਮਝੋ ਹੁਣ ਹੋਰ 4 ਦਿਨਾਂ ਨੂੰ ਗੰਢ ਚੀਰ ਦੇਣੀ ਨੇ। ਹਾਂਜੀ ਹਾਂਜੀ ਨਹੀਂ ਹੁਣ ਨਿਕਲ ਗਈ। ਹਾਂ ਹੁਣ ਸੁੰਡੀ ਤੋਂ ਨਿਕਲ ਗਈ ਕੀੜੇ ਤੋਂ ਅੱਲਾ ਨੇ ਬਚਾ ਲਿਆ ਜੀ। ਆ ਕਿੱਕਰ ਦਾ ਨਾਂ ਦੱਸ ਚਾਚਾ ਬੂਟਿਆ। ਆ ਜਿਹੜੀ ਹਾਂ ਤੇਰਾ ਲੱਗ ਜਾਂਦਾ ਪਤਾ। ਜੰਡ ਤਾਂ ਨਹੀਂ ਕਿਧਰੇ। ਹਾਂ ਪਹੁੰਚ ਗਿਆ ਜੰਡ ਕੀਕਰ। ਹਾਂ ਜੰਡ ਕਿੱਕਰ ਆ ਜੀ ਇਹ ਜੰਡ ਕੀਕਰ ਆ ਜੀ। ਇੱਕ ਇਦਾਂ ਦਾ ਇੱਕ ਬੂਟਾ ਹੁੰਦਾ ਸੀ ਕਈ ਬੰਦਿਆਂ ਨੂੰ ਚੇਤੇ ਹੋਣਾ। ਹਾਂ ਉਹਨੂੰ ਸਾਦੇ ਸੀ ਲਹੂੜਾ। ਹਾਂਜੀ ਇੱਕ ਹੁੰਦਾ ਨਾ ਲਸੂੜਾ ਲਸੂੜਾ ਇੱਕ ਲਹੂੜਾ ਇੱਕ ਲਹੂੜਾ ਹੁੰਦਾ। ਉਹ ਬੰਦੂਕਾਂ ਦੇ ਨਾ ਪਿਛਲੇ ਜਿਹੜੇ ਪੱਟ ਬਣਾਉਂਦੇ ਉਹ ਬਣਦੇ ਸੀ। ਹਾਂ ਲਹੂੜਾ। ਹਾਂਜੀ ਉਹ ਸਾਡੇ ਇੱਥੇ ਖਲੋਤਾ ਸੀਗਾ ਹੁਣ ਤਾਂ ਉਹ
ਪਟਿਆ ਗਿਆ ਉਹਦਾ ਮਕਸਦ ਮੇਨ ਪਤਾ ਕੀ ਆ, ਉਹਦਾ ਕਿਉਂ ਬਣਾਉਂਦੇ ਸੀ? ਲੱਕੜ ਪੱਕੀ ਆ ਤੇ ਹੌਲੀ ਆ, ਹੌਲੀ ਵਜਨ ਨਹੀਂ। ਹੌਲੀ ਦੀ ਵਜ੍ਹਾ ਨਾਲ ਬਣਾਉਂਦੇ ਸੀ ਵੀ ਰਾਈਫਲ ਦਾ ਵਜ਼ਨ ਨਾ ਵਧੇ, ਇਸ ਵਾਸਤੇ ਉਹ ਸਾਡੇ ਮਰੱਬੇ 'ਚ ਰਿਹਾ ਯਾਰ ਬੜੀ ਦੇਰ ਰਿਹਾ। ਆ ਦੇਖ ਯਾਰ ਹੁਣ ਇਹਨੂੰ ਫੁੱਲ ਕਿਸ ਤਰ੍ਹਾਂ ਆਏ ਆ। ਹੁਣ ਬਕੈਨ ਆ ਨਾ, ਹੁਣ ਬਕੈਨ ਉਸਮਾਨ ਸਾਹਿਬ ਬਕੈਨ ਦੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ। ਨਹੀਂ ਹੋਣੀ ਤਾਂ ਹੈ ਜੀ, ਕਹਿੰਦਾ ਕੀ ਬਾਤ ਹੈ ਵੀ ਤੂੰ ਲਾਗੇ ਤਾਂ ਜਾ ਜਾ ਭਰੀ ਪਈ। ਹਰ ਫੁੱਲ ਆਪਣੀ ਖੁਸ਼ਬੂ ਅੱਛਾ। ਜੀ ਦਿਖਾਓ ਰਾਣਾ ਸਾਹਿਬ। ਆ ਪੂਰਾ ਕੈਮਰਾ ਲਿਆਈ। ਹਾਂਜੀ ਹੁਣ ਲਵੋ। ਕੋਈ ਨਹੀਂ ਯਾਰ, ਇਹ ਫਿਰ ਕਾਹਦੀ ਆ ਰਹੀ ਹੈ? ਕੋਈ ਸ਼ੈ ਨਹੀਂ ਇਹਦੇ ਲੇਕਿਨ ਖੂਬਸੂਰਤ ਬਹੁਤ ਲੱਗਦੇ ਆ। ਖੁਸ਼ਬੂ ਕਿਹੜੇ ਫੁੱਲਾਂ ਦੀ ਆ ਰਹੀ ਆ? ਇਹ ਕਿਤੇ ਉਹ, ਨਿੰਬੂ ਦੀ ਤਾਂ ਨਹੀਂ ਆ ਰਹੀ? ਨਿੰਬੂ ਤੇ ਕੋਈ ਸ਼ੈ ਨਹੀਂ ਕੋਈ ਨਹੀਂ। ਉਹ ਯਾਰ ਇਹ ਬਹੁਤਿਆਂ ਕਰਕੇ ਫਿਰ ਆਂਦੀ। ਇੱਧਰ ਦਿਖਾਈ, ਹੈਲੋ ਇੱਧਰ ਕੈਮਰਾ ਦਿਖਾਈ। ਯਾਰ ਇੱਕ ਹੋਰ ਤੁਹਾਨੂੰ ਪਤਾ ਵਾ, ਚਾਚਾ ਬੂਟੇ ਹੋ ਰਹੇ ਖੁਸ਼ਬੂ ਹਮੇਸ਼ਾ ਜਿਹੜੇ ਆ ਨਾ ਸ਼ਾਮ ਵੇਲੇ ਤੋਂ ਬਾਅਦ ਤੇ ਸਵੇਰੇ ਸਵੇਰੇ ਆਂਦੀ, ਧੁੱਪ ਚ ਬਹੁਤ ਖੁਸ਼ਬੂ ਆ ਰਹੀ ਆ, ਬਹੁਤ ਕਾਹਦੀ ਘੱਟ ਆ ਰਹੀ? ਹੁੰਦੀ ਆ। ਹਾਂਜੀ ਉਹ ਮੈਨੂੰ ਲੱਗਦਾ ਵੀ ਬਹੁਤੇ ਫੁੱਲਾਂ ਕਰਕੇ। ਅੱਛਾ ਗੱਲ ਇਹ ਕਰ ਰਹੀ ਸੀ, ਆ ਬੂਟਾ ਜਿਹੜਾ ਆ ਕੈਮਰਾ ਦਿਖਾਈ ਕੈਮਰਾਮੈਨ ਸਾਹਿਬ। ਹਾਂਜੀ ਇਹ ਬੂਟਾ ਕਾਹਦਾ ਦੱਸੋ? ਇਹ ਬੂਟਾ ਹੈ ਜੀ ਅੱਕ ਸਿੰਨ ਦਾ। ਹਾਏ ਇਹ ਨੀਰਾ ਸੋਨਾ। ਸਿੰਨ ਅੱਕ ਸਿੰਨ, ਕੀ ਬਾਤ ਹੈ ਜੀ, ਇਹ ਤਾਂ ਸੋਨਾ ਨੀਰਾ ਜੀ। ਹਾਂਜੀ ਇਹਦੇ ਦੋ ਤਿੰਨਾਂ ਫਾਇਦਿਆਂ ਦਾ ਤਾਂ ਮੈਨੂੰ ਵੀ ਪਤਾ ਜੀ। ਦੱਸੋ। ਇੱਕ ਤਾਂ ਇਹਦਾ ਜਿਹੜੇ ਸੱਟ ਲੱਗ ਜਾਵੇ ਨਾ ਜਿੱਥੇ ਬੰਦੇ ਦੇ, ਆ ਸੱਟ ਲੱਗੀ ਹੋਵੇ ਤੇ ਆ ਪੱਤੇ ਤੋੜ ਲਓ, ਪੱਤੇ ਤੋੜ ਕੇ ਤੇ ਇਹਦੇ ਤੁਸੀਂ ਤੇਲ ਦੇ ਵਿੱਚ ਥੋੜਾ ਜਿਹਾ ਕੜਕਾ ਕੇ ਨਾ ਤੇ ਮਾੜੇ ਮਾੜੇ ਕੁੱਟ ਕੇ ਉੱਤੇ ਬੰਨ੍ਹ ਦਿਓ, ਦਰਦ ਹਟ ਜੂਗੀ। ਹਾਂਜੀ ਜੋੜ ਦੇ ਦਰਦ ਗੋਡਿਆਂ ਚ ਅੱਗੇ ਪਿੱਛੇ ਹੋਵੇ ਨਾ, ਉਹਦੇ ਨਾਲ ਇਹਦਾ ਬੜਾ ਲਿੰਕ ਆ ਜੀ। ਹਾਂ ਕੀ ਬਾਤ ਆ। ਤੂੰ ਤਾਂ ਕਹਿੰਦਾ ਦੋ ਤਿੰਨ ਫਾਇਦੇ ਦੱਸੂਗਾ, ਇੱਕੋ ਦੱਸ ਕੇ ਚੁੱਪ ਕਰ ਗਿਆ। ਇੱਕ ਤਾਂ ਕਰੇ ਪਤਾ ਫਾਇਦੇ ਦੋ ਤਿੰਨ। ਆ ਫਾਇਦਾ ਉਹ ਦਰਦ ਹੈ ਨਾ, ਰੀਝ ਦੀ ਹੋਵੇ, ਦੂਈ ਹੋਵੇ, ਤੀਜੀ ਹੋਵੇ, ਗੋਡਿਆਂ ਚ ਹੋਵੇ। ਤੁਹਾਨੂੰ ਰੀਹ ਵੀ ਦਰਦ ਹੋ ਰਹੀ ਹੈ। ਉਹ ਇਹ ਗੋਡਿਆਂ ਗੁੱਡਿਆਂ ਦੀ ਹੈ ਨਾ, ਇਹ ਗੋਡਿਆਂ ਦੀ ਆ, ਮੋਢੇ ਦੀ ਨਹੀਂ ਹੈ। ਹਾਂ ਮੋਢੇ ਦੀ ਕਿਸੇ ਕੋਈ ਹੋਰ ਸ਼ੈ ਹੋਣੀ। ਹਾਂਜੀ ਹਾਂਜੀ। ਓਏ ਇਹਨਾਂ ਫੁੱਲਾਂ ਚਲੋ ਠੀਕ ਆ। ਖੁਸ਼ਬੂ ਨਹੀਂ ਆ ਰਹੀ ਤੈਨੂੰ? ਉਹ ਯਾਰ ਖੁਸ਼ਬੂ ਦੁਪਹਿਰ ਵੇਲੇ ਕਿੱਥੇ ਆਉਂਦੀ ਹੈ? ਲੱਗੀ ਯਾਰ ਮੈਨੂੰ ਤਾਂ ਬੜੀ ਆ ਰਹੀ ਹੈ ਯਾਰ। ਓਏ ਉੱਥੇ ਆਈ ਸੀ ਉਧਰੋਂ ਬੂਟੇ ਦੀ ਆ ਸਾਹਮਣੇ ਆਉਣੀ ਆ ਜੀ, ਇਹਦੀ ਨਾ ਨਿੰਬੂਆਂ ਦੇ ਬੂਟੇ ਦੀ। ਹਾਂ ਉਹਦੇ ਫੁੱਲ ਚੱਕਿਆ। ਆ ਕਿਹੜੀ ਕਣਕ ਆ? ਬੜਾ ਕਰਦਾ ਇਹ ਉਹ ਦੇਸੀ ਜਿਹੜੀ ਉਹ ਆ ਦੇਖੋ ਨਾ, ਇਹਦਾ ਸਿੱਟਾ ਛੋਟਾ ਛੋਟਾ। ਹਾਂ ਛੋਟਾ ਵਾ ਇਹ ਉਹ ਜਿਹੜੀ ਗੋਲ ਕਣਕ ਆ ਨਾ, ਇਹ ਉਹ ਆ। ਹਾਂਜੀ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਕਈ ਹਜ਼ਾਰ ਸਾਲ ਪੁਰਾਣਾ। 5000 ਸਾਲ ਪੁਰਾਣੀ ਹੈ ਚਾਚਾ ਬੂਟਿਆ। ਹਾਂ ਇਹ ਦੇਸੀ ਆ, ਇਹ ਫੁੱਟਬਾਲ ਵਰਗਾ ਦਾਣਾ ਤੇ ਇਹ ਅਸੀਂ ਵੱਖਰੇ ਗੱਡੀ ਆ, ਇਹਨੂੰ ਅਸੀਂ ਖਾਦ ਸਪਰੇ ਕੋਈ ਸ਼ੈ ਨਹੀਂ ਪਾਈ, ਇਹ ਘਰ ਖਾਵਾਂਗੇ। ਵਾਹ ਇਹ ਜਿਹੜੀਆਂ ਪੁਰਾਣੀ ਕਣਕ ਹੁੰਦੀ ਸੀ ਨਾ, ਹਾਂ ਦੇਸੀ। ਆਹੋ, ਇੱਕ ਤਾਂ ਉਹਦੇ ਚ ਸ਼ੂਗਰ ਘੱਟ ਹੁੰਦੀ ਸੀ, ਦੂਸਰਾ ਉਹਦੇ ਚ ਫੁੱਲ ਐਸਿਡ ਜਿਹੜਾ ਵਾ ਨਾ ਉਹ ਜ਼ਿਆਦਾ ਹੁੰਦਾ ਸੀ। ਹੋਣ ਵਾਲੇ ਬੀਜਾਂ 'ਚ ਇਹ ਨਹੀਂ ਚੀਜ਼ ਹੈ। ਨਹੀਂ ਮਦਰੀ ਤਾਂ ਕੋਈ ਨਹੀਂ, ਸਾਰਿਆਂ ਤੋਂ ਉੱਚਾ ਕਰਦਾ ਇਹਦਾ। ਸਿੱਟਾ ਛੋਟਾ ਵਾ। ਹਾਂ ਵੈਸੇ ਦੂਸਰੀ ਕਣਕ ਦਾ ਲੰਬਾ ਹੁੰਦਾ ਵਾ, ਇਹ ਗੋਲ ਮਟੋਲ ਹੁੰਦਾ। ਕਣਕਾਂ ਚੋਂ ਸਭ ਤੋਂ ਘੱਟ ਕਣਕ ਦਾ ਕੱਦ ਸੀ ਯਕੋਰੇ ਦਾ। ਝਾੜ ਬਹੁਤ ਜ਼ਿਆਦਾ। ਉਹਦਾ ਝਾੜ ਬੜਾ ਸੀ ਤੇ ਲਾਲਾ ਬਸ ਗੱਲ ਕੋਈ ਨਹੀਂ, ਮੇਰੀ ਤਾਂ ਆਵਾਜ਼ ਉੱਤੋਂ ਆ ਜਾਣੀ, ਮਿਹਨਤ ਦੀ ਲੋੜ ਨਹੀਂ। ਅੱਛਾ ਫਿਰ ਦੱਸੋ ਜਕੋਰਾ ਕੀ ਹੁੰਦਾ? ਜਕੋਰਾ ਕਣਕ ਜਿੱਦਾਂ ਇਹ ਦੇਸੀ ਕਣਕ ਆ। ਮੈਕਸੀ ਪਹਿਲੀ ਕਣਕ ਸੀ ਜਿਹੜੀ ਦੂਸਰੀ ਹੈ, ਬਾਹਰੋਂ ਬੀਜ ਆਇਆ ਸੀ ਨਾ ਦੇਸੀ ਕਣਕ ਤੋਂ ਬਾਅਦ। ਹਾਂਜੀ ਯਕੋਰਾ ਜ਼ਿਆਦਾ ਪੈਦਾਵਾਰ ਸੀ। ਯਕੋਰਾ ਤਕਰੀਬਨ ਮੇਰਾ ਖਿਆਲ ਆ ਕੋਈ 75-77 ਜੇ ਚ ਆਇਆ ਬੀਜ ਉਹਦਾ। ਹਾਂਜੀ ਹਾਂਜੀ। ਉਹ ਛੋਟੀ ਛੋਟੀ ਹੁੰਦੀ ਸੀ, ਤੂੜੀ ਥੋੜੀ ਬਣਦੀ ਸੀ, ਲੇਕਿਨ ਕਣਕ ਨਿਕਲਦੀ ਬਹੁਤ ਸੀ। ਉਹ ਜਿੰਨੀ ਤੂੜੀ ਸੀ ਓਨੇ ਹੀ ਦਾਣੇ ਸੀ ਉਹਦੇ। ਜਿੰਨਾ ਢੇਰ ਲੱਗਦਾ ਸੀ ਨਾ ਤੂੜੀ ਦਾ, ਓਨਾ ਹੀ ਢੇਰ ਨਾਲ ਕਣਕ ਦਾ ਲੱਗਦਾ ਸੀ। ਇੰਨੀ ਪੈਦਾਵਾਰ ਸੀ। ਹਾਂਜੀ ਇੰਨੀ ਪੈਦਾਵਾਰ। ਫਿਰ ਉਹ ਕਿੱਧਰ ਗਈ? ਉਹ ਪੁਰਾਣੇ ਬੀਜ ਖਤਮ ਫਿਰ ਉਹ ਘਟ ਜਾਂਦੀ ਨਾ ਆਸਤਾ ਪੈਦਾਵਾਰ ਜਿਹੜੀ ਹੈ ਨਾ 5-4 ਸਾਲ। ਫਿਰ ਸਾਇੰਸ ਜਿਹੜੀ ਆ ਸਾਡੀ ਨਵੇਂ ਬੀਜ ਹਰ ਸਾਲ ਨਵੇਂ ਕੱਢਦੀ, ਨਵੇਂ ਕੱਢਦੀ। ਨਵਿਆਂ 'ਚ ਤਾਂ ਇੰਨਾ ਢੇਰ ਹੈ ਨਹੀਂ, ਮੈਂ ਕਿਹਾ ਫਿਰ ਉਹ ਨਹੀਂ ਉਹ ਉਦੋਂ ਉਸ ਦੌਰ ਚ 50-55 ਮਣ ਤੱਕ ਨਿਕਲਦੀ ਸੀ। ਨਹੀਂ ਜੀ ਉਹ 80-60 ਮਣ ਤੱਕ ਨਿਕਲੀ। ਅੱਛਾ ਹਾਂਜੀ ਤਾਂ ਕੋਈ ਚੰਗਾ ਜ਼ਿਮੀਂਦਾਰ ਹੋਏਗਾ, ਵਰਨਾ ਆਮ ਐਵਰੇਜ ਉਹਦੀ ਇੰਨੀ 50-55 ਤੱਕ ਹੈ ਸੀ। ਜਿੱਦਾਂ ਹੁਣ ਆਮ ਜ਼ਿਮੀਂਦਾਰ ਜਿਹੜਾ ਨਾ, ਆਮ ਜ਼ਿਮੀਂਦਾਰ ਵੀ ਹੁਣ 45 ਲੈ ਰਿਹਾ। ਤੇ ਜਿਹੜਾ ਤਕੜਾ ਜ਼ਿਮੀਂਦਾਰ ਆ ਉਹ ਹੁਣ ਵੀ 60-65 ਆ 80 ਤੱਕ ਵੀ ਜਿਹੜੇ ਬੰਦੇ 5 ਨਵੰਬਰ ਤੋਂ ਪਹਿਲੇ ਬੀਜਦੇ ਆ ਨਾ ਕਣਕ, ਉਹਨਾਂ ਦੀ ਕਣਕ ਦੀ ਪੈਦਾਵਾਰ ਜ਼ਿਆਦਾ ਹੁੰਦੀ ਆ। ਅੱਛਾ ਹੁਣ ਸਿਖਰ ਦੁਪਹਿਰ ਦੇ ਵਿੱਚ ਇਹਨਾਂ ਹੱਲਿਆ ਪੰਗਾ ਹੀ ਹੈ। ਬਸ ਠੀਕ ਆ, ਹੋ ਗਿਆ। ਹੁਣ ਸਿਖਰ ਦੁਪਹਿਰ ਆ ਤੇ ਉਧਰੋਂ ਹੁਣ ਨਹੀਂ ਕਿੱਥੇ ਮਕਾਣੀ ਹੈ? ਇੱਥੇ ਮਕਾ ਦਈਏ। ਹਾਂ
ਮੁੱਕ ਗਈ ਫਿਰ ਹੋਰ ਹੁਣ ਕਿਵੇਂ ਮੁਕਾਵਾਂ? ਬਸ ਇਹ ਆ ਸਾਡਾ ਸੀ ਅੱਜ ਦਾ ਵਲਾਗ। ਹਾਂ ਤੁਸੀਂ ਦੱਸ ਦਿਓ। ਹਾਂ ਇਹ ਸਾਡਾ ਸੀ ਅੱਜ ਦਾ ਵਲੌਗ। ਆ ਜੀ ਸਾਡਾ ਅੱਜ ਦਾ ਵਲਾਗ ਸੀ। ਅੰਜਮ ਨੂੰ ਗਿਆ ਰੋਜ਼ਾ ਲੱਗ ਤੇ ਉਹ ਇਸ ਗੱਲ ਕਹਿਣ ਤੋਂ ਵੀ ਥੱਕ ਗਿਆ ਵਾ ਵੀ ਸਾਡਾ ਵਲਾਗ ਜਿਹੜਾ ਵਾ ਨਾ ਮੁੱਕ ਗਿਆ। ਵਲਾਗ ਤਾਂ ਤੁਹਾਨੂੰ ਪਤਾ ਸੀ, ਕਾਰਵਾਈ ਪਾਈ ਆ ਵੀ ਆਪਣਾ ਸਿੱਧਾ ਕੀਤਾ ਅਸੀਂ। ਹਾਂਜੀ ਹਾਂਜੀ ਹਾਂ ਫਿਲਮ ਪੂਰੀ ਕੀਤੀ, ਖਾਨਾ ਕਾਰਵਾਈ ਖਾਨਾ ਪੂਰੀ ਡੰਗ ਟਪਾਇਆ ਸੀ। ਤੇ ਅਰੋਜਾਂ ਤੋਂ ਬਾਅਦ ਯਾਰ ਫਿਰ ਤੁਹਾਨੂੰ ਦਿਖਾਵਾਂਗੇ ਗੱਲਬਾਤ। ਹਾਂ ਤੇ ਅੱਜ ਦਾ ਵਲੌਗ ਐਵੇਂ ਦਾ ਵਲੌਗ ਨਹੀਂ ਹੈਗਾ। ਆਹੋ ਅੱਜ ਦੇ ਵਲੌਗ ਦੇ ਵਿੱਚ ਜਿਹੜੀ ਤੁਸੀਂ ਇੱਕ ਗੱਲ ਕੀਤੀ ਹੈ ਨਾ, ਹਾਂਜੀ ਉਹ ਕਿੱਕਰ ਵਾਲੀ, ਉਹ ਬਹੁਤ ਵੱਡੀ ਗੱਲ ਹੈ। ਹਾਂ ਜਿਹੜੀ ਦਸਤੇ ਬਣਦੇ ਆ ਓਏ ਇਦਾਂ ਦੀਆਂ ਤਾਂ ਮੇਰੇ ਕੋਲ ਬੜੀਆਂ ਗੱਲਾਂ ਇਦਾਂ ਦੀਆਂ। ਦੱਸਦਾ ਨਹੀਂ ਮੈਂ ਤਾਂ ਦੱਸਦਾ ਨਹੀਂ। ਆ ਤੂੰ ਲਹੋੜੇ ਵਾਲੀ ਗੱਲ ਕਰਦਾ, ਲੁਕੋ ਕੇ ਰੱਖਦਾ। ਤੂੰ ਕਿਸੇ ਟਾਈਮ ਕੈਮਰਾ ਲਾ ਕੇ ਤੇ ਮੇਰੇ ਤੋਂ ਪੁੱਛ ਜੇ। ਤੁਸੀਂ ਅੱਜ ਇਹ ਦੇਖੀ ਵੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹਿਣੀ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਲਹੂੜੇ ਦਾ। ਰਾਣਾ ਕਿੰਨਾ ਪੜਿਆ ਲਿਖਿਆ ਬੰਦਾ, ਆ ਮੈਂ ਤਰਖਾਣਾ ਦੇ ਨਾਲ ਕੰਮ ਕੋਈ ਨਹੀਂ ਲਾਹੌਰ ਕੀਤਾ। ਤੱਕ ਪੜਿਆ। ਇਹਨੂੰ ਨਹੀਂ ਪਤਾ ਵੀ ਨਹੀਂ ਨਹੀਂ ਮੈਨੂੰ ਨਹੀਂ ਪਤਾ। ਗੱਲ ਕਰ ਰਿਹਾ। ਸ਼ੁਕਰ ਆ ਵੀ ਅੱਗੇ ਕਿਸੇ ਗੱਲ ਦਾ ਰਾਣੇ ਨੂੰ ਨਹੀਂ ਪਤਾ। ਸਰੋਇਆ ਜਿਹੜਾ ਨਾ ਕਹਿੰਦੇ ਵੀ ਜਾਗਦੇ ਨਾਲ ਨੂੰ ਸੁੱਤਾ ਆ ਚੰਗੀਆਂ ਗੱਲਾਂ ਕਰਦਾ। ਹੂੰ ਆਹੋ ਇਹ ਸੁੱਤਾ ਆ ਦੱਸੂਗਾ। ਨਹੀਂ ਨਹੀਂ ਮੈਂ ਤੁਹਾਨੂੰ ਇਹ ਕਿਸੇ ਦਿਨ ਅੱਗੇ ਕਹਿੰਦਾ ਨਾ ਮੈਨੂੰ ਤਾਂ ਕਈਆਂ ਦਾ ਪਤਾ। ਇਹ ਜਦੋਂ ਹੋਵੇ ਨਾ ਸੁੱਤਾ ਆ ਕੈਮਰਾ ਕੋਲ ਲਾ ਜੀ ਨੇ ਸੁੱਤੇ ਪਹਿਲੇ ਦੱਸਿਆ ਲਹੂੜਾ ਚਿਹੜਾ ਚੰਗਾ ਜੀ ਇਹਦੇ ਦਸਤੇ ਬਣਦੇ ਆ ਤੇ ਉਸ ਤੋਂ ਬਾਅਦ ਇਹਨੇ ਹੋਰ ਵੀ ਕਈ ਦੱਸਣੇ ਆ। ਇਹ ਬੜੀ ਗੱਲ ਮੈਨੂੰ ਤਾਂ ਪਹਿਲੀ ਵਾਰੀ ਛੱਡੇ ਨਹੀਂ। ਹਾਂ ਨਹੀਂ ਮੈਂ ਇੱਕ ਸਾਲ ਦੀ ਪੂਰੀ ਵੀਡੀਓ ਦੇ ਵਿੱਚ ਇੱਕ ਦੋ ਗੱਲਾਂ ਹੋਰ ਵੀ ਹੈ ਆਹੀ ਮੈਨੂੰ ਪਤਾ। ਗੱਲ ਆ ਜਿਹੜੀ ਵੀ ਮੈਨੂੰ ਅੱਜ ਪਤਾ ਲੱਗੀ ਹੈ, ਜਿਹੜੀ ਕਿ ਮੈਨੂੰ ਇਹ ਨਵੀਂ ਅੱਗੇ ਇਹ ਨਹੀਂ ਸੀ ਲੱਗਿਆ, ਮੈਨੂੰ ਸ਼ੌਕ ਹੋਇਆ। ਮੈਨੂੰ ਇਹ ਪਤਾ ਲੱਗਿਆ ਵੀ ਯਾਰ ਐਡੀ ਚੰਗੀ ਗੱਲ। ਮੇਰੀ ਕਿਉਂਕਿ ਇੰਟਰਸਟ ਨਹੀਂ ਹੈ ਅਸਲੇ ਨਾਲ ਇੰਨੀ ਜ਼ਿਆਦਾ। ਇੱਕ ਦੋ ਗੱਲਾਂ ਮੈਨੂੰ ਹੋਰ ਵੀ ਆਉਂਦੀਆਂ, ਉਹ ਤੁਹਾਨੂੰ ਦੱਸਾਂਗੇ। ਚਲੋ ਤੂੰ ਉਹ ਜਿਸ ਤਰ੍ਹਾਂ ਸੱਪ ਤੇ ਨਿਓਲੇ ਦੀ ਲੜਾਈ ਬਾਅਦ ਵਿੱਚ ਦਿਖਾ ਲਈ ਜਿਹੜੀ ਆ। ਆਹੋ ਬੜੀ ਮਿਹਰਬਾਨੀ ਜੀ, ਦੁਆ ਸਲਾਮ ਦਿਓ ਸਾਰਿਆਂ ਨੂੰ। ਓਕੇ ਅੱਲਾ ਹਾਫਿਜ਼।